ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਪੱਧਰ ਦੀਆਂ ਖਬਰਾਂ, ਰਾਸ਼ਟਰ ਪੱਧਰ ਦੀਆਂ ਖਬਰਾਂ, ਉਸ ਦੀ ਜਿਹੜੀ ਹੈ ਗਹਿਰਾਈ ਆ ਉਸ ਤੱਕ ਜਾਣ ਦੀ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਆ। ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਦੱਸੇ ਵੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਜੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦੇਣਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਤੇ ਜਿਹੜਾ ਜੀ ਨਾਲ ਹੀ ਦੱਸਦੇ ਵੀ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਸੰਗਰੂਰ ਹਲਕੇ ਦੇ ਮੈਂਬਰ ਪਾਰਲੀਮੈਂਟ ਆ ਭਗਵੰਤ ਮਾਨ ਜੀ, ਉਹ ਵੀ ਜੁੜਨਗੇ। ਉਹਨਾਂ ਤੋਂ ਅਸੀਂ ਜਿਹੜੇ ਕੁਝ ਸਵਾਲ ਜਿਹੜੇ ਉਹ ਪੁੱਛਾਂਗੇ, ਪਰ ਨਾਲ ਹੀ ਸਰੋਤਿਆਂ ਤੋਂ ਮਾਫੀ ਮੰਗਦੇ, ਪਰ ਤੁਹਾਡੀ ਜਿਹੜੀ ਅਸੀਂ ਅੱਜ ਸਿੱਧੀ ਜਿਹੜੀ ਗੱਲਬਾਤ ਉਹ ਨਹੀਂ ਕਰਵਾ ਪਾਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਹੜੀ ਆ ਉਹਨਾਂ ਦੇ ਲਈ ਵੀ ਜਿਹੜੀਆਂ ਤੁਹਾਡੇ ਸਵਾਲਾਂ ਦੇ ਲਈ ਉਹ ਲਾਈਨਾਂ ਵੀ ਖੋਲਾਂਗੇ। ਤੇ ਬਲਤੇਜ ਪੰਨੂ ਜੀ, ਆਪਾਂ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ, ਸਭ ਤੋਂ ਪਹਿਲੋਂ ਉਸ ਮੁੰਡੇ ਦੀ ਜਿਹੜੀ ਗੱਲ ਕਰਦੇ ਹਾਂ, ਉਸ ਬੇਰੁਜ਼ਗਾਰ ਨੌਜਵਾਨ ਦੀ ਗੱਲ ਕਰਦੇ ਹਾਂ ਜਿਸ ਨੇ ਜਿਹੜੇ ਜੀ ਇੱਕ ਚੋਣ ਸਮਾਗਮ ਦੇ ਵਿੱਚ CM ਦੀ ਕੁਰਸੀ ਦੇ ਉੱਤੇ ਪ੍ਰਕਾਸ਼ ਬਾਦਲ ਜਿਸ ਦੇ ਉੱਤੇ ਇਸ ਟਾਈਮ ਬਰਾਜੇ ਹੋਏ ਆ, ਉਸ ਦੇ ਉੱਤੇ ਜੁੱਤੀ ਸੁੱਟੀ ਹੈ। ਕੀ ਹੈਗਾ ਇਸ ਪੂਰੀ ਘਟਨਾ ਦੇ ਪਿੱਛੇ, ਕੀ ਕਹਿੰਦਾ ਹੈ ਉਹ ਨੌਜਵਾਨ? ਐਕਚੁਅਲੀ ਘਟਨਾ ਕਰਨੈਲ ਸਿੰਘ ਈਸੜੂ ਦੇ ਪਿੰਡ ਈਸੜੂ ਦੀ ਹੈ ਜੀ, ਜਿੱਥੇ ਕਿਉਂਕਿ ਇਹ ਆਜ਼ਾਦੀ ਦਾ ਸ਼ਹੀਦ ਇਹਨੂੰ ਮੰਨਿਆ ਜਾਂਦਾ ਜੀ, ਉੱਥੇ ਇਹ ਸਮਾਗਮ ਜਿਹੜਾ ਹੋ ਰਿਹਾ ਸੀਗਾ, ਉੱਥੇ ਇਹ ਜਿਹੜੀ ਜੁੱਤੀ ਹੈ ਕੱਲ ਸੁੱਟੀ ਗਈ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਇਸ ਵਿਅਕਤੀ ਨੇ ਕਹੀ ਆ ਕਿ ਮੈਂ ਇਹ ਜੁੱਤੀ ਜਿਹੜੀ ਆ ਇਹ ਮੁੱਖ ਮੰਤਰੀ ਦੇ ਮਾਰੀ ਆ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਹੀਂ ਮਾਰੀ। ਦੂਜੀ ਗੱਲ ਜਿਹੜੀ ਉਹਨੇ ਇਹ ਕਹੀ ਆ ਕਿ ਮੈਂ ਚਾਹੁੰਦਾ ਤਾਂ ਇਹ ਜਿਹੜੀ ਜੁੱਤੀ ਸੀਗੀ ਉਹ ਉਹਨਾਂ ਦੇ ਸਿੱਧੀ ਵੱਜ ਵੀ ਸਕਦੀ ਸੀ, ਉਹਨਾਂ ਦੀ ਪੱਗ ਤੋਂ ਵੀ ਵੱਜ ਸਕਦੀ ਸੀ। ਮੈਂ ਇੱਜ਼ਤ ਜਿਹੜੀ ਆ ਜੀ ਰੱਖੀ ਆ ਕਿ ਉਹਨਾਂ ਦੇ ਨਹੀਂ ਵੱਜਣੀ ਚਾਹੀਦੀ, ਇਸ ਕਰਕੇ ਮੈਂ ਜੁੱਤੀ ਉਸ ਜਗ੍ਹਾ ਦੇ ਉੱਤੇ ਸੁੱਟੀ ਆ ਜਿੱਥੇ ਕਿ ਉਹਨਾਂ ਦੇ ਵੱਜੇ ਨਾ। ਉਹਨੇ ਇਹ ਕਿਹਾ ਕਿ ਮੈਂ ਇੱਕ ਰੋਸ ਜ਼ਾਹਰ ਕਰਨ ਦਾ ਮੇਰਾ ਇਹ ਤਰੀਕਾ ਸੀਗਾ। ਪੱਤਰਕਾਰਾਂ ਨੇ ਇਹ ਵੀ ਪੁੱਛਿਆ ਕਿ ਕੀ ਜੁੱਤੀ ਸੁੱਟ ਕੇ ਰੋਸ ਜ਼ਾਹਰ ਕਰਨਾ ਠੀਕ ਆ? ਤਾਂ ਉਹਨੇ ਵਿਕਰਮ ਸਿੰਘ ਨੇ ਗੱਲ ਕਹੀ ਹੈ ਜੀ ਕਿ ਜੇ ਮੈਂ ਓਦਾਂ ਚੌਂਕ ਦੇ ਵਿੱਚ ਖੜੋ ਕੇ ਜਿੰਨੇ ਦਿਨ ਮਰਜ਼ੀ ਬੋਲੀ ਜਾਂਦਾ, ਮੇਰੀ ਗੱਲ ਕਿਹਨੇ ਸੁਣਨੀ ਸੀ? ਉਹਦਾ ਇਹ ਕਹਿਣਾ ਸੀਗਾ ਕਿ ਹੁਣ ਦੇਖੋ ਤੁਸੀਂ ਮੀਡੀਆ ਵਾਲੇ ਸਾਰੇ ਜਿਹੜੇ ਆ ਜੀ ਮੈਨੂੰ ਪੁੱਛ ਰਹੇ ਹੋ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਕਿਵੇਂ ਆਇਆ। ਤਾਂ ਉਹਨੇ ਇਹਦੇ ਵਾਸਤੇ ਉਹਨੇ ਸਿਰਫ ਇਹ ਗੱਲ ਕਹੀ ਕਿ ਮੈਂ ਪੰਜਾਬੀ ਆ ਤੇ ਬਰਨਾਲੇ ਦਾ ਰਹਿਣ ਵਾਲਾ। ਉਹਨੇ ਕਿਹਾ ਕਿ ਮੇਰੇ ਨਾਮ ਦੇ ਅੱਗੇ ਪਿੱਛੇ ਬਹੁਤਾ ਕੁਛ ਨਾ ਲਾਉਣਾ, ਨਹੀਂ ਤਾਂ ਉਹਦੇ ਵਿੱਚੋਂ ਜਾਤ ਪਾਤ ਦੀ ਜਿਹੜੀ ਆ ਜੀ ਉਹ ਸਿਆਸਤ ਹੋਣੀ ਸ਼ੁਰੂ ਹੋ ਜਾਊਗੀ। ਇਸ ਜਾਤ ਦਾ ਇਸ ਕਰਕੇ ਮਾਰੀ ਹੈ, ਇਸ ਜਾਤ ਦਾ ਇਸ ਕਰਕੇ ਮਾਰੀ ਹੈ। ਜਿੰਨੇ ਕੌਨਫੀਡੈਂਸ ਦੇ ਨਾਲ ਇਹ ਨੌਜਵਾਨ ਜਿਹੜਾ ਜੀ ਉਹ ਬੋਲਿਆ, ਦੇਖੋ ਇਹਦੇ ਵਿੱਚੋਂ ਦੋ ਤਿੰਨ ਚੀਜ਼ਾਂ ਨੇ। ਕੋਈ ਇਹਨੂੰ ਕਿਸੇ ਤਰੀਕੇ ਦੇ ਨਾਲ ਲਏ, ਇਹ ਰੋਸ ਹੈ ਪੰਜਾਬੀਆਂ ਦਾ ਜਾਂ ਪੰਜਾਬ ਦੇ ਨੌਜਵਾਨ ਦਾ, ਇਹ ਰੋਸ ਹੈ ਜਿਹੜਾ ਉਹਦੇ ਅੰਦਰ ਜਾਗ ਰਿਹਾ ਬੜੀ ਤੇਜ਼ੀ ਦੇ ਨਾਲ। ਮੈਨੂੰ ਯਾਦ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਥੱਪੜ ਮਾਰਤਾ ਸੀਗਾ ਇੱਕ ਆਟੋ ਵਾਲੇ ਨੇ, ਤੇ ਉਹ ਅਗਲੇ ਦਿਨ ਘਰ ਜਾ ਪਹੁੰਚੇ ਸਨ ਉਹਦੇ। ਉਦੋਂ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਜਿੱਤੇ ਨੇ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀ, ਬਿਆਨ ਤੁਹਾਨੂੰ ਯਾਦ ਹੋਣਾ, ਕਿ ਪੰਜਾਬ ਦੇ ਕੇਜਰੀਵਾਲ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਸਾਹਿਬ ਚੰਗੀ ਜਿਹੜੀ ਸੋਚ ਸੀ ਨਾ ਉਹ ਇੱਥੇ ਅਪਣਾਉਂਦੇ ਤੇ ਅੱਜ ਵੀ ਅਪਣਾਉਣ। ਇਸ ਨੌਜਵਾਨ ਨੂੰ ਰਿਹਾ ਕਰ ਦੇਣਾ ਚਾਹੀਦਾ, ਉਹਨੂੰ ਰਿਹਾ ਨਹੀਂ ਕੀਤਾ ਗਿਆ। ਜਿਹੜੀ ਪੁਲਿਸ ਨੇ ਕਹਾਣੀ ਬਣਾ ਕੇ ਪੇਸ਼ ਕਰ ਦਿੱਤੀ ਹੈ, ਜਿਹੜੀ ਰਾਤ ਪ੍ਰੈਸ ਕਾਨਫਰੰਸ ਹੋਈ ਹੈ ਉਹ ਸਾਹਮਣੇ, ਇਸ ਕਰਕੇ ਬਹੁਤੇ ਲੋਕਾਂ ਦੇ ਜਿਹੜੀਆਂ ਆਈ ਕਿ ਅੱਜ ਅਖਬਾਰਾਂ ਜਿਹੜੀਆਂ ਨੇ ਉਹ ਛਪ ਕੇ ਨਹੀਂ ਆਈਆਂ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਨੇ ਅਜੀਬੋ ਗਰੀਬ ਕਹਾਣੀ ਜਿਹੜੀ ਪੇਸ਼ ਕਰਤੀ ਹੈ ਕਿ 5 ਜਾਣਿਆਂ ਨੇ ਇਹ ਸਾਰਾ ਸੀਗਾ ਪਲਾਨ ਕੀਤਾ। ਔਰ ਉਹਨੇ ਪੁਲਿਸ ਨੇ ਇਹ ਕਿਹਾ ਕਿ ਉਹ ਕਹਿੰਦੇ ਜੀ ਕਿ ਅਸੀਂ ਵਿਦੇਸ਼ਾਂ ਤੋਂ ਫੰਡ ਜਿਹੜੇ ਇਕੱਤਰ ਕਰਨਾ ਚਾਹੁੰਦੇ ਸੀਗੇ, ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਮੇਨ ਲੀਡਰਸ਼ਿਪ ਹੈ ਉਹਦੇ ਨੇੜੇ ਜਾਣਾ ਚਾਹੁੰਦੇ ਸੀਗੇ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਕੀਤਾ, ਜਿੱਥੋਂ ਤੁਸੀਂ ਸਕਦੇ ਹੋ ਇਹਦਾ ਸਿਆਸੀਕਰਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਹੋਊਗਾ ਤੇ ਇਹਦੇ ਚਰੋਕਣੇ ਪ੍ਰਭਾਵ ਜਿਹੜੇ ਨੇ ਨਾ ਜੀ ਉਹ ਵੇਖਣ ਨੂੰ ਮਿਲਣਗੇ। ਕਹਿੰਦੇ ਨੇ ਇਤਿਹਾਸ ਆਪਣੇ ਆਪ ਨੂੰ ਬਹੁਤੀ ਵਾਰੀ ਦੁਹਰਾਉਂਦਾ ਹੁੰਦਾ। ਜੇ ਪੰਜਾਬ ਦੇ ਵਿੱਚ 1978 ਵਾਲਾ ਜਿਹੜਾ ਕਾਂਡ ਹੈ ਉਹ ਆਪਾਂ ਦੇਖ ਲਈਏ ਤਾਂ ਪੰਜਾਬ ਵਿੱਚ ਉਦੋਂ ਜਿਹੜੀ ਜਿਸ ਤਰੀਕੇ ਦੇ ਨਾਲ ਇਹ ਉਦੋਂ ਅੱਗ ਲੱਗੀ ਸੀਗੀ ਜਾਂ ਜੋ ਕੁਛ ਹੋਇਆ ਸੀਗਾ, ਉਦੋਂ ਜੇ ਉਹਨੂੰ ਉੱਥੇ ਹੀ ਦੱਬ ਲਿਆ ਜਾਂਦਾ ਜਾਂ ਉਹਨੂੰ ਰੋਕ ਲਿਆ ਜਾਂਦਾ ਤਾਂ ਸ਼ਾਇਦ ਇੱਥੋਂ ਤੱਕ ਕਹਾਣੀ ਜਿਹੜੀ ਸੀ ਉਹ ਨਾ ਜਾਂਦੀ।
ਅੱਜ ਵੀ ਮੈਂ ਸਮਝਦਾ ਕਿ ਇਹ ਜਿਹੜਾ ਕੁਛ ਸ਼ੁਰੂ ਦੇ ਵਿੱਚ ਹੋਇਆ, ਜੇ ਕਿਸੇ ਤਰੀਕੇ ਨਾਲ ਇਹਨੂੰ ਰੋਕ ਲਿਆ ਜਾਵੇ, ਇਸ ਚੀਜ਼ ਨੂੰ ਰੋਕਿਆ ਕਿਵੇਂ ਜਾ ਸਕਦਾ ਜੀ? ਕਿ ਇਸ ਨੌਜਵਾਨ ਨੂੰ ਜਿਹੜਾ ਜੀ ਉਹ ਰਿਹਾ ਕਰ ਦਿੱਤਾ ਜਾਵੇ। ਉਹਦਾ ਕਸੂਰ ਕੋਈ ਨਹੀਂ ਹੈ ਜੀ। ਇੱਕ ਦੂਜੀ ਗੱਲ ਹੈ, ਹਾਂ ਉਹਨੇ ਜਿਹੜਾ ਰਾਹ ਆ ਉਹ ਗਲਤ ਅਪਣਾਇਆ ਹੋ ਸਕਦਾ, ਪਰ ਉਹਦੇ ਵੱਲੋਂ ਅਪਣਾਏ ਗਏ ਇਸ ਰਾਹ ਦੇ ਨਾਲ ਕੋਈ ਬੰਦਾ ਹਰਟ ਨਹੀਂ ਹੋਇਆ। ਇਹਨੂੰ ਇੱਕ ਸਿੰਬਲ ਰੂਪ ਦੇ ਵਿੱਚ ਹੀ ਜਿਹੜਾ ਜੀ ਉਹ ਲਿਆ ਜਾਣਾ ਚਾਹੀਦਾ, ਪਰ ਰਿਹਾ ਕੀਤਾ ਨਹੀਂ ਗਿਆ। ਇਸ ਕਰਕੇ ਕਰਨ ਦੇ ਆਸਾਰ ਜਿਹੜੇ ਨੇ ਨਾ ਉਹ ਵੀ ਘੱਟ ਦਿੰਦੇ ਨੇ। ਮੈਂ ਸਮਝਦਾ ਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਵੱਡਾ ਡੇਰਾ ਜਿਹੜਾ ਉਹ ਅਪਣਾਉਣਾ ਚਾਹੀਦਾ, ਔਰ ਇਹ ਰੋਸ ਜਿਹੜਾ ਨਾ ਜੀ ਉਹਨੂੰ ਦੇਖਣਾ ਚਾਹੀਦਾ ਕਿ ਰੋਸ ਦੇ ਪਿੱਛੇ ਕਾਰਨ ਕੀ ਹੈ, ਉਹਨੇ ਜੁੱਤੀ ਕਿਉਂ ਮਾਰੀ ਹੈ। ਮੈਂ ਇਹ ਵੀ ਦੱਸਦਾ ਜਿਹੜੀ ਗੱਲ ਅਜੇ ਸਾਹਮਣੇ ਘੱਟ ਆਈ ਹੈ ਕਿ ਇਹ ਜਿਹੜਾ ਜਿਹਨੇ ਜੁੱਤੀ ਮਾਰੀ ਹੈ ਜੀ ਉਹਦੀ ਪਤਨੀ ਉਹਨਾਂ ਟੀਚਰਸ ਨੇ ਫੀਮੇਲ ਉਹਨਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਪਿਛਲੇ ਦਿਨੀ ਪੁਲਿਸ ਨੇ ਕੁੱਟਿਆ। ਜੀ 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 ਇਹ ਜਿਹੜਾ ਰੋਸ ਜਿਹੜਾ ਜੀ ਉਹਦਾ ਇਸ ਕਰਕੇ ਵੀ ਉਹਨੇ ਇਹ ਰੋਸ ਜਿਹੜਾ ਜ਼ਾਹਰ ਕੀਤਾ ਹੈ, ਇਹਨੂੰ ਕੁੱਟਿਆ ਗਿਆ ਤੇ ਜਿਹੜੀ ਕਿ ਇੱਕ ਕਾਰਨ ਜਿਹੜਾ ਜੀ ਉਹਦੇ ਇਹ ਰੋਸ ਪ੍ਰਗਟਾਉਣ ਦਾ ਬਣਿਆ। ਸੋ ਇਹਨੂੰ ਸਮਝਣਾ ਚਾਹੀਦਾ ਜੀ, ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੀ ਉਹਦਾ ਗਿਲਾ ਜਿਹੜਾ ਹੈ ਉਹਨੂੰ ਇੰਨਾ ਈਜ਼ੀ ਨਾ ਲਿਆ ਜਾਵੇ। ਜੇ ਈਜ਼ੀ ਲੈਣਗੀਆਂ ਸਰਕਾਰਾਂ ਤਾਂ ਫਿਰ ਇਹ ਹੋ ਸਕਦਾ ਜੀ ਕਿ ਇਹ ਗਿਲਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਵੀ ਸਕਦਾ ਜੀ। ਜੀ ਬਿਲਕੁਲ ਜੀ, ਚਾਹੀਦਾ ਤੇ ਨੌਜਵਾਨਾਂ ਨੂੰ ਕਿਸੇ ਆਰੇ ਲਾਉਣਾ, ਨੌਕਰੀਆਂ ਮਿਲਣੀਆਂ ਚਾਹੀਦੀਆਂ ਤੇ ਹਾਲਾਤ ਨੌਜਵਾਨ ਨੂੰ ਜਿਹੜੇ ਆਪਣੇ ਹੱਥਾਂ ਦੇ ਵਿੱਚ ਇੱਦਾਂ ਦੇ ਆ ਗਏ ਆ ਵੀ ਉਹਨਾਂ ਨੂੰ ਜੁੱਤੀਆਂ ਜਿਹੜੀਆਂ ਜੀ ਉਹ CM ਦੀ ਕੁਰਸੀ ਦੇ ਉੱਤੇ ਜਿਹੜੀਆਂ ਉਹ ਮਾਰਦੀਆਂ ਜਿਹੜੀਆਂ ਆ ਉਹ ਪੈ ਰਹੀਆਂ ਆ। ਅਗਲੀ ਗੱਲ ਕਰਦੇ ਆ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਭਾਸ਼ਣ ਦੇ ਬਾਰੇ। ਕੀ ਆਖਿਆ ਇਹਨਾਂ ਨੇ ਜਿਹੜਾ ਜੀ ਆਜ਼ਾਦੀ ਦੇ ਮੌਕੇ ਦੇ ਇਸ ਜਿਹੜੇ ਲਾਲ ਕਿਲ੍ਹੇ ਦੇ ਉੱਤੇ ਭਾਸ਼ਣ ਦੇ ਵਿੱਚ? ਜਿੱਦਾਂ ਤੁਸੀਂ ਕੱਲ੍ਹ ਵੀ ਦੱਸਿਆ ਸੀ ਵੀ ਇਹਨਾਂ ਨੇ ਲਿਖਤੀ ਭਾਸ਼ਣ ਨਹੀਂ ਸੀਗਾ, ਇਹ ਕਹਿੰਦੇ ਜੀ ਆਪਣੇ ਦਿਲ ਦੇ ਵਿੱਚੋਂ ਗੱਲਾਂ ਕਰਦੀਆਂ ਸੀ। ਕੀ ਗੱਲਾਂ ਕੀਤੀਆਂ ਜੀ ਇਹਨਾਂ ਨੇ? ਮੇਰੀ ਗੱਲਬਾਤ ਤੋਂ ਬਾਅਦ ਤੁਸੀਂ ਭਗਵੰਤ ਮਾਨ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਹੈ, ਇਸ ਕਰਕੇ ਜਿਹੜਾ ਜੀ ਜੋ ਕੁਝ ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੋਲਿਆ ਸੀਗਾ, ਉਹ ਚਾਹੇ ਕੰਨਿਆ ਭਰੂਣ ਹੱਤਿਆ ਨੂੰ ਲੈ ਕੇ ਸੀਗਾ, ਔਰ ਚਾਹੇ ਜਿਹੜਾ ਉਹਨਾਂ ਨੇ ਗੱਲ ਉਠਾਈ ਸੀ ਜੀ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਸਕਿਪ ਕਰਨ ਦਾ ਰੀਜ਼ਨ ਜਿਹੜਾ ਸੀ 500 ਸਕੂਲ ਉਹਨਾਂ ਨੇ ਕਹੇ ਸੀਗੇ ਕਿ ਕੁੜੀਆਂ ਦੇ ਨੇ ਜਿਨ੍ਹਾਂ ਦੇ ਵਿੱਚ ਵਾਸ਼ ਨਹੀਂ ਹੈਗੇ। ਇਹ ਦੋ ਅਹਿਮ ਮੁੱਦੇ ਪਾਰਲੀਮੈਂਟ ਵਿੱਚ ਭਗਵੰਤ ਮਾਨ ਹੋਰਾਂ ਨੇ ਚੁੱਕੇ ਸੀਗੇ ਤੇ ਜਿਹੜੀ ਨਰਿੰਦਰ ਮੋਦੀ ਹੋਰਾਂ ਦੀ ਸਪੀਚ ਹੈ ਉਹਦੇ ਵਿੱਚ ਇਹ ਦੋ ਅਹਿਮ ਮੁੱਦੇ ਜਿਹੜੇ ਜੀ ਉਹਨਾਂ ਨੇ ਉਠਾਏ। ਭਰੂਣ ਹੱਤਿਆ ਵਾਲਾ ਮੁੱਦਾ ਜਿਹੜਾ ਸੀਗਾ ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਦੂਜੀ ਗੱਲ ਉਹਨਾਂ ਨੇ ਕਹੀ ਕਿ ਸਾਲ ਦੇ ਵਿੱਚ ਜਿਹੜੇ ਕੁੜੀਆਂ ਦੇ ਸਕੂਲ ਨੇ ਉਹ ਅਸੀਂ ਉਹਦੇ ਵਿੱਚ ਵਾਸ਼ਰੂਮ ਜਿਹੜੇ ਨੇ ਉਹਨਾਂ ਦੇ ਵਿੱਚ ਬਣ ਜਾਣਗੇ। ਬੜੀ ਚੰਗੀ ਗੱਲ ਹੈ ਜੇ ਉਹਨਾਂ ਨੇ ਸੋਚਿਆ ਇਹ ਗੱਲ। ਦੂਜਾ ਜਿਹੜੀ ਮਹਿੰਗਾਈ ਦਾ ਮੁੱਦਾ ਸੀਗਾ ਜੀ ਉਹਨਾਂ ਨੇ ਨਹੀਂ ਚੁੱਕਿਆ ਕਿਤੇ ਵੀ, ਔਰ ਉਹ ਜਿਹੜਾ ਮੇਨ ਗੱਲ ਸੀ ਜਿਹਦੇ ਤੋਂ ਲੋਕ ਇਸ ਵੇਲੇ ਤੰਗ ਨੇ ਜੀ, ਔਰ ਜਿਹਦੀ ਗੱਲ ਲੋਕ ਸੁਣਨਾ ਚਾਹੁੰਦੇ ਨੇ ਇਹ ਕਿਤੇ ਨਹੀਂ ਦੱਸਿਆ। ਹਾਂ ਉਹਨਾਂ ਨੇ ਇੱਕ ਗੱਲ ਜਿਹੜੀ ਜ਼ਰੂਰ ਕਹੀ ਜੀ ਕਿ 56 ਦੀ ਜਿਹੜੀ ਛਾਤੀ ਵਾਲਾ ਜਿਹੜਾ ਪ੍ਰਧਾਨ ਮੰਤਰੀ ਬਣ ਜਾ ਰਿਹਾ, ਜੋ ਕੁਝ ਉਹ ਪਹਿਲਾਂ ਕਹਿੰਦੇ ਰਹੇ ਨੇ, ਤੇ ਕਰਕੇ ਜੀ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਬੁਲੇਟ ਪ੍ਰੂਫ ਜਿਹੜੀ ਆ ਸਟੇਜ ਉਹ ਤੋਂ ਬਿਨਾਂ ਕਿ ਜੀ ਮੈਂ ਦੇਖੋ ਬਿਨਾਂ ਬੁਲੇਟ ਪ੍ਰੂਫ ਸਟੇਜ ਤੋਂ ਜਿਹੜਾ ਜੀ ਬੋਲ ਰਿਹਾ। ਪਰ ਦੂਜਾ ਉਹਦਾ ਪੱਖ ਇਹ ਹੈ ਜੀ ਕਿ ਅਕਸਰ 14 ਤਰੀਕ ਨੂੰ ਜਿਹੜੇ ਰੇਹੜੀਆਂ ਵਾਲੇ ਨੇ ਨਾ ਉਹਨਾਂ ਨੂੰ ਹਟਾਇਆ ਜਾਂਦਾ ਉੱਥੋਂ ਲਾਲ ਕਿਲ੍ਹੇ ਦੇ ਨੇੜੇ ਤੋਂ। ਇਸ ਵਾਰੀ ਕੀ ਹੋਇਆ ਜੀ 12 ਤਰੀਕ ਨੂੰ ਹਟਾ ਦਿੱਤਾ ਗਿਆ ਭਾਵ ਕਿ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਰੇਹੜੀਆਂ ਜੀ ਉੱਥੋਂ ਚੁਕਾ ਦਿੱਤੀਆਂ ਗਈਆਂ। ਜਿਨ੍ਹਾਂ ਨੇ ਵਿਚਾਰਿਆਂ ਨੇ ਰੋਜ਼ ਕਮਾ ਕੇ ਖਾਣਾ ਨਾ ਜੀ ਉਹ ਕਿੱਧਰ ਨੂੰ ਜਾਣਗੇ ਜੀ। ਇਹਦੇ ਕਹਿਣ ਨੂੰ ਇਹ ਕਿਹਾ ਗਿਆ ਜੀ, ਦਿਖਾਇਆ ਇਹ ਗਿਆ ਬਿਨਾਂ ਦੇਖੋ ਜੀ ਅਸੀਂ ਤਾਂ ਉਸ ਸਟੇਜ ਤੋਂ ਬੋਲ ਰਹੇ ਹਾਂ ਜਿਹਦੇ ਤੇ ਸਿਕਿਉਰਿਟੀ ਵੀ ਕੋਈ ਨਹੀਂ ਲੱਗੀ ਹੋਈ ਵਗੈਰਾ ਵਗੈਰਾ ਜੀ। ਇਹਨੂੰ ਇਹਦੇ ਦੋ ਪੱਖ ਨੇ ਜੀ। ਦੂਜੇ ਪਾਸੇ ਇੱਕ ਰੇਹੜੀਆਂ ਤੋਂ ਵੀ ਤੁਸੀਂ ਜਿਹੜੇ ਉਹ ਡਰੀ ਜਾਂਦੇ ਹੋ। ਜਿਹੜੇ ਪ੍ਰਧਾਨ ਮੰਤਰੀ ਸਨ ਉਹਨਾਂ ਤੋਂ ਐਕਸਪੈਕਟੇਸ਼ਨ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਸਨ ਕਿ ਜੋ ਕੁਛ ਉਹ ਪਹਿਲਾਂ ਬੋਲਦੇ ਰਹੇ ਨੇ ਚੋਣਾਂ ਦੇ ਡਿਊਰਿੰਗ ਕਿ ਉਹ ਆਮ ਲੋਕਾਂ ਦੇ ਵਾਸਤੇ ਕੋਈ ਰਾਹਤ ਜਿਹੜਾ ਭਾਸ਼ਣ ਲੈ ਕੇ ਆਊਗਾ। ਆਮ ਲੋਕਾਂ ਦੇ ਵਾਸਤੇ ਕੋਈ ਬਹੁਤੀ ਰਾਹਤ ਜਿਹੜੀ ਆ ਉਹ ਨਹੀਂ ਲੈ ਕੇ ਆਇਆ। ਹਾਂ ਇਹੀ ਹੈ ਕਿ ਲਿਖਿਆ ਲਿਖਾਇਆ ਭਾਸ਼ਣ ਨਹੀਂ ਸੀਗਾ, ਉਹ ਇੱਕ ਜਿਹੜੀ ਟ੍ਰੈਡੀਸ਼ਨਲ ਡਰੈਸ ਹੈ ਉਹਦੇ ਵਿੱਚ ਨਜ਼ਰ ਆਏ। ਕੌਨਫੀਡੈਂਸ ਤਾਂ ਉਹਨਾਂ ਕੋਲ ਬੋਲਣ ਦਾ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਗੱਲ ਇਹ ਵੀ ਕਿ ਗੱਲਾਂ ਕਰਕੇ ਨਹੀਂ ਨਾ ਜੀ ਸਰਨਾ, ਕੁਛ ਨਾ ਕੁਛ ਜੇ ਉੱਥੋਂ ਤੁਸੀਂ ਇਹ ਕਹਿ ਰਹੇ ਹੋ ਕਿ ਭਰੂਣ ਹੱਤਿਆ ਦੀ ਗੱਲ ਹੀ ਅੱਜ ਲੈ ਲਈ ਜਾਵੇ ਕਿ ਡਾਕਟਰ ਜਿਹੜੇ ਨੇ ਉਹ ਲਾਲਚ ਲਈ ਇਹ ਕਰਦੇ ਨੇ। ਅਸੀਂ ਡਾਕਟਰਾਂ ਨੂੰ ਇਹ ਕਹਿੰਦੇ ਆ ਕਿ ਇਹਨਾਂ ਲਾਲਚ ਨਾ ਕਰੋ ਕਿ ਤੁਸੀਂ ਜਿਹੜੇ ਅਬੋਰਸ਼ਨ ਕਰਕੇ ਮਾਰੀ ਚੱਲੋ। ਪ੍ਰਧਾਨ ਮੰਤਰੀ ਏਦਾਂ ਨਹੀਂ ਗੱਲ ਕਰਦਾ ਹੁੰਦਾ ਜੀ, ਪ੍ਰਧਾਨ ਮੰਤਰੀ ਆਰਡਰ ਦਿੰਦਾ ਹੁੰਦਾ ਜੀ। ਉਹ ਇਹ ਕਹਿੰਦੇ ਕਿ ਅਸੀਂ ਕਾਨੂੰਨ ਬਣਾ ਦਿੱਤਾ ਸਖਤ, ਅੱਜ ਤੋਂ ਬਾਅਦ ਨਾ ਕੋਈ ਅਬੋਰਸ਼ਨ ਕਰਕੇ ਦਿਖਾਵੇ। ਫਿਰ ਤਾਂ ਸਵਾਦ ਜਿਹੜਾ ਸੀ ਉਹ ਆਉਂਦਾ। ਕਾਨੂੰਨ ਦੇ ਵਿੱਚ ਤਬਦੀਲੀਆਂ ਹੁਣ ਦੇਖੋ ਕਿੰਨੀ ਦੇਰ ਤੱਕ ਤੁਸੀਂ ਭਰੂਣ ਹੱਤਿਆਵਾਂ ਦੀ ਜਿਹੜੀ ਗੱਲ ਹੈ ਉਹ ਸਿਰਫ ਗੱਲ ਦੇ ਤੌਰ ਦੇ ਉੱਤੇ ਖਰੀਦ ਚੱਲੋਗੇ। ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਜੀ? ਮਤਲਬ ਕਾਨੂੰਨ ਕਿਤੇ ਵਰਕ ਨਹੀਂ ਕਰ ਰਿਹਾ, ਉਹਦੇ ਵਿੱਚ ਚੇਂਜਸ ਦੀ ਜਿਹੜੀ ਜ਼ਰੂਰਤ ਹੈ। ਏਦਾਂ ਤੁਸੀਂ ਰਿਕੁਐਸਟ ਕਰਕੇ
ਜਿਨ੍ਹਾਂ ਨੇ ਕਰੋੜ ਰੁਪਈਆ ਲਾ ਕੇ ਡਿਗਰੀਆਂ ਲਈਆਂ ਨੇ MBBS ਦੀਆਂ, ਉਹ ਕਿਵੇਂ ਇਹ ਚੀਜ਼ਾਂ ਛੱਡ ਦੇਣਗੇ? ਪਹਿਲਾਂ ਉੱਥੋਂ ਖਤਮ ਹੋਵੇ ਜੀ। ਉਸ ਕਰਕੇ ਜੇ ਉੱਥੋਂ ਖਤਮ ਹੁੰਦਾ ਹੈ ਤੇ ਤਾਂ ਉਹ ਸੋਚਣਗੇ ਕਿ ਅਸੀਂ ਰੂਰਲ ਏਰੀਆ ਦੇ ਵਿੱਚ ਵੀ ਜਾ ਕੇ ਕੰਮ ਕਰਨਾ ਜੀ। ਤੇ ਇਹਨਾਂ ਦੇ ਭਾਸ਼ਣ ਦੇ ਉੱਤੇ ਕੀ ਪ੍ਰਤੀਕਰਨ ਆਇਆ ਆ, ਜਾਂ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਜਾਂ ਹੋਰ ਸਿਆਸੀ ਪਾਰਟੀਆਂ ਦਾ? ਆਮ ਆਦਮੀਆਂ ਦਾ ਜਿਹੜਾ ਇਹਦੇ ਉੱਤੇ ਜਿਹੜੇ ਈਵਨ ਵੂਮਨ ਜਿਹੜੇ ਕਮਿਸ਼ਨ ਨੇ ਜਾਂ ਜਿਹੜੀਆਂ ਵੂਮਨ ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਭਰੂਣ ਹੱਤਿਆ ਵਾਲੀ ਗੱਲ ਜਿਹੜੀ ਹੈ ਜੀ ਉਹਨੂੰ ਇਹ ਕਿਹਾ ਕਿ ਠੀਕ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਨੇ ਜਿਹੜਾ ਜੀ ਉਹ ਉਭਾਰਿਆ ਔਰ ਚੰਗੀ ਗੱਲ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਰੋਜ਼ ਵੱਧ ਰਹੇ ਬਲਾਤਕਾਰ ਨੇ ਭਾਰਤ ਦੇ ਵਿੱਚ, ਜਿਹੜੇ ਵੱਧ ਰਹੇ ਨੇ ਦਿੱਲੀ ਦੇ ਵਿੱਚ ਖਾਸ ਤੌਰ ਦੇ ਉੱਤੇ, ਉਹਦੇ ਬਾਰੇ ਫਿਰ ਕੀ ਕਰੂਗੀ ਸਰਕਾਰ ਜੀ? ਉਹਨਾਂ ਨੇ ਕਿਹਾ ਕਿ ਕੁੜੀ ਜੰਮਣ ਤੋਂ ਲੋਕ ਡਰਦੇ ਕਿਉਂ ਨੇ? ਕਿਉਂਕਿ ਸਿਕਿਉਰਿਟੀ ਨਹੀਂ ਹੈਗੀ। ਹੁਣ ਸਿਕਿਉਰਿਟੀ ਇਹੋ ਜਿਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤਾਂ ਅੱਜ ਚਰਚਿਤ ਕੇਸ ਜਿਹੜਾ ਰਵਿੰਦਰਪਾਲ ਸਿੰਘ ਵਾਲਾ ਡਿਸਕਸ ਕਰਕੇ ਹਟਿਆ, ਜਿਹਦੇ ਵਿੱਚ ਉੱਥੇ ਰੋਬਨਜੀਤ ਕੌਰ ਦਾ ਜਿਹੜਾ ਪਿਤਾ ਸੀ ਉਹਦੀ ਇੱਜ਼ਤ ਦੀ ਰਾਖੀ ਲਈ ਆਇਆ ਤੇ ਜਿਹੜੇ ਗੁੰਡੇ ਸਨ ਉਹਨਾਂ ਨੇ ਉਹਨੂੰ ਮਾਰ ਦਿੱਤਾ ਜੀ, ਸ਼ਰੇਆਮ ਗੋਲੀਆਂ ਮਾਰ ਕੇ। ਤੋਂ ਜਿਹੜਾ ਇੱਕ ਪਿਓ ਹੈ ਉਹਨੂੰ ਸਿਕਿਉਰਿਟੀ ਕਿਵੇਂ ਮਿਲੇ ਜੀ? ਸ਼ਰੂਤੀ ਕਾਂਡ ਕਿਸੇ ਨੂੰ ਭੁੱਲਿਆ ਥੋੜੀ ਹੈ ਜੀ। ਨਿਸ਼ਾਨ ਸਿੰਘ ਕੌਣ ਸੀਗਾ, ਇਹ ਕਿਸੇ ਨੂੰ ਕੋਈ ਭੁੱਲੀਆਂ ਨੇ ਗੱਲਾਂ? ਅਸੀਂ ਰੋਜ਼ ਸੜਕਾਂ ਦੇ ਉੱਤੇ ਤੇ ਜਿਹੜਾ ਜੀ ਉਹ ਕੀ ਕੁਛ ਦੇਖਦੇ ਹਾਂ। ਸੋ ਇਹ ਗੱਲਾਂ ਜਿਹੜੀਆਂ ਜਿਹੜੀ ਬਹਿਸ ਹੈ ਉਹ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਦਾ ਇਹ ਭਾਸ਼ਣ ਜਿਹੜਾ ਜੀ ਇਹ ਲੱਚੇਦਾਰ ਭਾਸ਼ਣ ਸੀਗਾ, ਇਹਦੇ ਇਲਾਵਾ ਸ਼ਾਇਦ ਹੋਰ ਬਹੁਤਾ ਕੁਛ ਨਹੀਂ ਸੀਗਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਇਹਨਾਂ ਸਮਾਗਮਾਂ ਨੂੰ ਲੈ ਕੇ ਵੀ ਆਮ ਲੋਕਾਂ ਦੀ ਜਿਹੜੀ ਸ਼ਮੂਲੀਅਤ ਆ ਬਹੁਤ ਹੀ ਜ਼ਿਆਦਾ ਇਸ ਦੇ ਵਿੱਚ ਘਟਦੀ ਜਾਂਦੀ ਆ। ਲੋਕ ਹੁਣ ਇਹਨਾਂ ਜਿਹੜੇ ਦਿਨਾਂ ਨੂੰ ਸਿਰਫ ਇੱਕ ਛੁੱਟੀ ਦੇ ਤੌਰ ਦੇ ਉੱਤੇ ਮਨਾਉਂਦੇ ਆ, ਕੀ ਕਾਰਨ ਲੱਗ ਰਿਹਾ? WhatsApp ਦੇ ਉੱਤੇ ਜਾਂ Facebook ਦੇ ਉੱਤੇ ਕੱਲ੍ਹ ਇੱਕ ਮੈਸੇਜ ਬੜਾ ਵੱਡੇ ਪੱਧਰ ਦੇ ਉੱਤੇ ਘੁੰਮ ਰਿਹਾ ਹੈ ਕਿ ਅੱਜ 15 ਅਗਸਤ ਹੈ, ਜਿਨ੍ਹਾਂ ਨੂੰ ਆਜ਼ਾਦੀ ਮਿਲ ਗਈ ਹੈ ਉਹਨਾਂ ਨੂੰ ਮੁਬਾਰਕ, ਬਾਕੀ ਛੁੱਟੀ ਇੰਜੋਏ ਕਰੋ ਜੀ। ਕਿਉਂਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਕਟਾਕਸ਼ ਹੈ ਜੀ, ਬਹੁਤ ਵੱਡਾ ਕਟਾਕਸ਼ ਹੈ ਇਹਦੇ ਵਿੱਚ। ਆਮ ਲੋਕ ਜਿਹੜੇ ਨੇ 26 ਜਨਵਰੀ ਹੋ ਗਈ, 15 ਅਗਸਤ ਹੋ ਗਈ, ਉਹਦੇ ਸਮਾਗਮਾਂ ਤੋਂ ਟੁੱਟ ਗਏ। ਇੱਥੇ ਪਟਿਆਲੇ ਦੇ ਵਿੱਚ ਹੀ ਜੇ ਆਪਾਂ ਗੱਲ ਕਰੀਏ, ਸਾਡੇ ਇੱਥੇ ਸਟੇਟ ਲੈਵਲ ਦਾ ਫੰਕਸ਼ਨ ਸੀਗਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਥੇ ਝੰਡਾ ਜਿਹੜਾ ਜੀ ਉਹ ਲਹਿਰਾਇਆ। ਇੰਨੇ ਜ਼ਬਰਦਸਤ ਨਾਕੇ ਜਿਹੜੇ ਲੱਗੇ ਹੋਏ ਸੀਗੇ ਕਿ 3 ਕਿਲੋਮੀਟਰ ਜਾਣ ਦੇ ਵਾਸਤੇ 3-3 4-4 ਨਾਕਿਆਂ ਦੇ ਵਿੱਚੋਂ ਤੁਹਾਨੂੰ ਜਿਹੜਾ ਉਹ ਲੰਘਣਾ ਪੈਂਦਾ ਸੀਗਾ ਜੀ। ਕਿੱਥੇ ਤੁਸੀਂ ਗੱਡੀ ਪਾਰਕ ਕਰਨੀ ਹੈ ਜੀ, ਕਿੱਥੇ ਤੁਸੀਂ ਮੋਟਰਸਾਈਕਲ ਲਾਉਣਾ ਜੀ, ਕਿੱਧਰੋਂ ਦੀ ਤੁਸੀਂ ਲੰਘਣਾ ਜੀ, ਕਿੱਧਰੋਂ ਦੀ ਤੁਸੀਂ ਨਹੀਂ ਲੰਘਣਾ ਜੀ। ਅੱਗੇ ਵਿਚਾਰੇ 3-3 ਦਿਨ ਜਿਹੜੇ ਭੁੱਖਣ ਭਾਣੇ ਲਾਏ ਹੋਏ ਪੁਲਿਸ ਵਾਲੇ ਨੇ ਜੀ, ਜਿਨ੍ਹਾਂ ਨੂੰ ਨਾ ਰੋਟੀਆਂ ਟਾਈਮ ਦੇ ਉੱਤੇ ਪਹੁੰਚਾਈਆਂ ਜਾਂਦੀਆਂ, ਨਾ ਪਾਣੀ ਟਾਈਮ ਦੇ ਉੱਤੇ ਪਹੁੰਚਾਇਆ ਜਾਂਦਾ, ਉਹਨਾਂ ਤੋਂ ਖਿੱਚ ਹੀ ਦਿਸੂਗੀ ਨਾ ਜੀ। ਉਹ ਫਿਰ ਖਿੱਚ ਜਿਹੜੀ ਆ ਆਪਣੀ ਉਹ ਲੋਕਾਂ ਤੋਂ ਕੱਢਦੇ ਨੇ। VIP ਡਿਊਟੀਆਂ ਦੇ ਉੱਤੇ ਲੱਗੀ ਜਿਹੜੀ ਪੁਲਿਸ ਹੈ ਉਹ ਲੋਕਾਂ ਨੂੰ ਦਬਕੇ ਮਾਰਦੀ ਆ, ਇੱਧਰ ਵੀ ਜਾਓ ਇੱਧਰ ਵੀ ਜਾਓ। ਇਸ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਸਮਾਗਮਾਂ ਤੋਂ ਦੂਰ ਹੋ ਗਏ। ਇਹ ਜਿਹੜੇ ਸਮਾਗਮ ਨੇ ਇਹ ਵਿਸ਼ੇਸ਼ ਸੱਦਾ ਪੱਤਰ ਵਾਲਿਆਂ ਵਾਸਤੇ ਜਾਂ ਫਿਰ ਸਕੂਲਾਂ ਦੇ ਬੱਚਿਆਂ ਦੇ ਇਸ ਆਸ ਦੇ ਵਿੱਚ ਉਹ ਵਿਚਾਰੇ ਚਲੇ ਜਾਂਦੇ ਨੇ, ਕੋਈ ਨਹੀਂ ਅਗਲੇ ਦਿਨ ਜਿਹੜੀ ਹੈ ਜੀ ਉਹ ਛੁੱਟੀ ਹੋਊਗੀ। ਆਮ ਲੋਕ ਜਿਹੜੇ ਨੇ ਨਾ ਜੀ ਉਹ ਟੁੱਟ ਗਏ ਇਹਨਾਂ ਸਮਾਗਮਾਂ ਦੇ ਨਾਲੋਂ, ਜਿਹੜੀ ਕਿ ਸਭ ਤੋਂ ਵੱਡੀ ਫਿਕਰਮੰਦੀ ਵਾਲੀ ਗੱਲ ਹੈ। ਇਸੇ ਕਰਕੇ ਕੌਮ ਪ੍ਰਸਤੀ, ਮੁਲਕ ਪ੍ਰਸਤੀ ਜਿਹੜੀ ਹੈ ਨਾ ਜੀ ਉਹ ਲੋਕਾਂ ਦੇ ਵਿੱਚੋਂ ਮੰਨਫੀ ਹੁੰਦੀ ਜਾ ਰਹੀ ਹੈ ਦਿਨੋਂ ਦਿਨ ਜੀ। ਤੇ ਬਿਲਕੁਲ ਤੇ ਨਾਲ ਹੀ ਇਹੀ ਗੱਲ ਦੀ ਇੱਕ ਆਪਾਂ ਜਿਹੜਾ ਜੀ ਇੱਕ ਹੋਰ ਪੱਖ ਦੇ ਤੌਰ ਤੋਂ ਦੇਖਦੇ ਹਾਂ ਆਮ ਲੋਕਾਂ ਦੀ ਹੀ, ਵੀ ਸਿਆਸਤਦਾਨਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਪਾੜਾ ਆ ਐਡਾ ਕਿ ਜ਼ਿਆਦਾ ਵਿਸ਼ਾਲ ਹੋਈ ਜਾਂਦਾ ਆ ਵੀ ਉਹਨਾਂ ਦੀ ਕਿਸੇ ਵੀ ਤਰੀਕੇ ਨਾਲ ਸਿਆਸਤਦਾਨਾਂ ਤੱਕ ਕੋਈ ਪਹੁੰਚ ਆ ਉਹ ਬਣਦੀ ਨਜ਼ਰ ਨਹੀਂ ਆ ਰਹੀ। ਦੇਖੋ, ਜਦੋਂ ਤਾਂ ਇਲੈਕਸ਼ਨਸ ਹੁੰਦੀਆਂ ਨੇ ਉਦੋਂ ਤਾਂ ਇਹ ਸ਼ੋਅ ਕੀਤਾ ਜਾਂਦਾ ਜੀ ਕਿ ਅਸੀਂ ਤਾਂ ਜੀ ਬਸ ਤੁਹਾਡੇ ਹੀ ਆ, ਤੁਹਾਡੇ ਅਸੀਂ ਨੇੜੇ ਆ। ਸੂਨ ਇਲੈਕਸ਼ਨ ਜਿਹੜਾ ਉਹ ਮੁੱਕਦਾ ਤੇ ਉਦੋਂ ਬਾਅਦ ਫਿਰ ਲੋਕਾਂ ਨੂੰ ਏਦਾਂ ਹਟਾਇਆ ਜਾਂਦਾ ਵੀ ਸਾਈਡ ਤੇ ਹੋ ਜਾਓ, ਪਰ ਐਡੀ ਪਤਾ ਨਹੀਂ ਕਿਹੜੀ ਚੀਜ਼ ਆ ਰਹੀ ਹੈ ਜਿੰਨਾ ਜੇ ਆਮ ਲੋਕਾਂ ਤੋਂ ਉਹਨਾਂ ਨੂੰ ਡਰ ਜਿਹੜਾ ਜੀ ਉਹ ਲੱਗਣ ਲੱਗ ਜਾਂਦਾ। ਅੱਜ ਕੱਲ੍ਹ ਕਾਲੇ ਕੱਪੜੇ ਵਾਲੇ ਆ ਗਏ, ਪਹਿਲਾਂ ਕਾਲੇ ਕੱਛੇ ਵਾਲੇ ਹੁੰਦੇ ਸੀ, ਹੁਣ ਕੱਪੜੇ ਵਾਲੇ ਜ਼ਿਆਦਾ ਨੇ ਜੀ। ਲੋਕੀ ਪਹਿਲਾਂ ਉਹਨਾਂ ਤੋਂ ਡਰੀ ਜਾਂਦੇ ਹੁੰਦੇ ਸੀਗੇ, ਉਹ ਤਾਂ ਇਲੀਗਲ ਕੰਮ ਕਰਦੇ ਸੀ, ਲੀਗਲ ਆ ਕਾਲੇ ਕੱਪੜਿਆਂ ਵਾਲੇ ਜੀ। ਉਹਨਾਂ ਤੋਂ ਡਰ ਲੱਗਦਾ, ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਉਹ ਦੇਖ ਕੇ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਗਨ ਫੜਨ ਦਾ ਸਟਾਈਲ ਹੈ, ਲੋਕਾਂ ਤੋਂ ਐਡਾ ਖਤਰਾ ਜਿਹੜਾ ਲੀਡਰਾਂ ਨੂੰ ਜਿਹੜਾ ਉਹ ਹੋ ਗਿਆ। ਮੈਂ 15 ਅਗਸਤ ਦੀ 88ਵੀਂ ਵਰ੍ਹੇਗੰਢ ਜਿਹੜੀ ਹੈ ਜੀ ਉਹ ਮਨਾ ਰਹੇ ਹੋ ਆਜ਼ਾਦੀ ਜਸ਼ਨਾਂ ਦੀ, ਇਹਦੇ ਦੌਰਾਨ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਮੈਂ ਸਮਝਦਾ ਜਿਹੜੀ ਦੀ ਸਟੇਜ ਆ ਤੇ ਜਿੱਥੇ ਲੋਕ ਬੈਠੇ ਨੇ ਉਹ 68 ਫੁੱਟ ਦੂਰ ਹੋ ਗਈ ਜੀ, ਇੱਕ ਕਿਸਮ ਦੇ ਨਾਲ 68 ਸਾਲਾਂ ਚ ਫੁੱਟ ਦੂਰ ਹੋਈ ਜਾ ਰਹੀ ਹੈ ਹਰ ਸਾਲ। ਤੇ ਇਹ ਪਾੜਾ ਜਿਹੜਾ ਜੀ ਕਿੱਥੇ ਜਾ ਕੇ ਮੁੱਕੂਗਾ? ਕਿਉਂ ਬੈਰੀਕੇਡ ਜਿਹੜੇ ਨੇ ਏਡੇ ਲਾਤੇ ਜਾਂਦੇ ਨੇ ਕਿ ਇਦੋਂ ਗਾਹ ਨਹੀਂ ਤੁਸੀਂ ਹੋਣਾ। ਜਿਹੜੀ ਜੁੱਤੀ ਵਾਲੀ ਘਟਨਾ ਆਪਾਂ ਸ਼ੁਰੂ ਦੇ ਵਿੱਚ ਜਿਹੜੀ ਕਰਕੇ ਉਹ ਇਹੀ ਰੋਸ ਹੈ ਜੀ, ਲੋਕਾਂ ਦਾ ਰੋਸ ਹੈ। ਉਹ ਰੋਸ ਜਿਹੜਾ ਨਾ ਜੀ ਉਹ ਬੋਲ ਰਿਹਾ ਹੈ
ਉਹਨੂੰ ਸਮਝਣ ਦੀ ਜ਼ਰੂਰਤ ਹੈ। ਇਹ ਮਾਨਸਿਕਤਾ ਲੋਕਾਂ ਦੀ ਜਿਹੜੀ ਹੈ ਉਹ ਨਾ ਸਮਝੀ ਗਈ ਤਾਂ ਮੈਂ ਸਮਝਦਾ ਕਿ ਅਫਰਾ ਤਫਰੀ ਵਾਲਾ ਜਿਹੜਾ ਮਾਹੌਲ ਹੈ ਉਸ ਪਾਸੇ ਵੱਲੋਂ ਕਹਾਣੀ ਤੁਰ ਪਊਗੀ ਜੀ। ਜੀ ਜੀ ਬਿਲਕੁਲ। ਤਾਂ ਬਲਤੇਜ ਪੰਨੂ ਜੀ, ਇਹ ਤਾਂ ਆਪਾਂ ਜਿਹੜੀ ਗੱਲਬਾਤ ਜਿਹੜੀ ਕੀਤੀ ਸੀ ਹੁਣ ਤੁਹਾਡੇ ਨਾਲ, ਤੇ ਭਗਵੰਤ ਮਾਨ ਹੁਣਾਂ ਦੇ ਨਾਲ ਜਿਹੜੀ ਆ ਜ਼ਰੂਰ ਸਾਡੀ ਹੁਣ ਜਿਹੜੀ ਗੱਲਬਾਤ ਆਪਾਂ ਕਰੀਏ। ਜੀ ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਗਵੰਤ ਮਾਨ ਜੀ, ਸਭ ਤੋਂ ਪਹਿਲਾਂ ਨਿੱਘੀ ਜੀ ਆਇਆਂ ਨੂੰ ਜੀ ਆਪ ਨੂੰ ਪੰਜਾਬੀ ਰੇਡੀਓ USA ਦੇ ਉੱਤੇ। ਬਹੁਤ ਮਿਹਰਬਾਨੀ ਜਨਾਬ। ਤੇ ਭਗਵੰਤ ਮਾਨ ਜੀ, ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸੰਸਦ ਦੇ ਵਿੱਚ ਪਿਛਲੇ ਕੁਛ ਚਿਰਾਂ ਦੇ ਵਿੱਚ ਜਦ ਤੋਂ ਤੁਸੀਂ ਸੰਸਦ ਦੇ ਵਿੱਚ ਗਏ ਹੋ, ਬਹੁਤ ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ ਵੀ ਤੁਸੀਂ ਬਹੁਤ ਵਧੀਆ ਜਿਹੜੇ ਮੁੱਦੇ ਆ ਉਹ ਤੁਸੀਂ ਪੰਜਾਬ ਦੇ ਲਈ, ਆਮ ਲੋਕਾਂ ਦੇ ਲਈ, ਸਮਾਜ ਦੇ ਲਈ ਜਿਹੜੇ ਤੁਸੀਂ ਉਠਾਏ, ਇਸ ਚੀਜ਼ ਦੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਜਿਸ ਕੰਮ ਦੇ ਲਈ ਲੋਕਾਂ ਨੇ ਤੁਹਾਨੂੰ ਜਿਹੜਾ ਜੀ ਚੁਣ ਕੇ ਇੱਕ ਮੈਂਬਰ ਪਾਰਲੀਮੈਂਟ ਬਣਾਇਆ, ਉਸ ਦੇ ਵਿੱਚ ਜਿਹੜੇ ਉਹਨਾਂ ਦੀ ਤੁਸੀਂ ਖਰੇ ਉਤਰ ਰਹੇ ਹੋ। ਤੇ ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਆ ਜਿਹੜਾ ਇਹੀ ਰਹੂਗਾ ਵੀ ਸੰਸਦ ਦੇ ਵਿੱਚ ਤੁਸੀਂ ਪਹਿਲੀ ਵਾਰ ਗਏ ਹੋ, ਮਾਹੌਲ ਕਿਸ ਤਰ੍ਹਾਂ ਦਾ ਰਿਹਾ ਤੇ ਇਹ ਸਾਰੇ ਜਿਹੜੇ ਮੁੱਦਿਆਂ ਨੂੰ ਤੁਸੀਂ ਉਭਾਰ ਕੇ ਜਿਹੜਾ ਉੱਥੇ ਤੱਕ ਲੈ ਕੇ ਆਂਦਾ ਆ, ਜ਼ਰੂਰ ਉਸ ਦੇ ਬਾਰੇ ਦੱਸੋ ਜੀ। ਬਿਲਕੁਲ, ਸੰਸਦ ਦੇ ਵਿੱਚ ਬਹੁਤ ਮੈਨੂੰ ਅੱਛਾ ਲੱਗ ਰਿਹਾ ਕਿਉਂਕਿ ਜਿਸ ਕੰਮ ਲਈ ਮੈਨੂੰ ਲੋਕਾਂ ਨੇ ਉੱਥੇ ਭੇਜਿਆ ਤੇ ਮੈਂ ਉਸ ਕੰਮ ਤੇ ਖਰਾ ਉਤਰਾਂ। ਮੈਨੂੰ ਇਸ ਗੱਲ ਦਾ ਜਿਹੜਾ ਮੇਰੇ ਤੋਂ ਉਮੀਦਾਂ ਬਹੁਤ ਨੇ ਲੋਕਾਂ ਨੂੰ, ਤਾਂ ਮੈਂ ਪਸੰਦ ਦੀ ਕਸਵੱਟੀ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ। ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਸਵਾਲ ਪਾਉਣੇ ਹੁੰਦੇ ਨੇ ਸਾਰੇ, ਫਿਰ ਲੱਕੀ ਡਰਾ ਨਿਕਲਦੇ ਨੇ ਜੀ। ਆਮ ਤੌਰ ਤੇ ਪੀਏ ਜਾਂਦੇ ਨੇ ਜਿਹੜੇ MPs ਦੇ, ਪਰ ਮੈਂ ਆਪ ਖੁਦ ਜਾਣਾ ਉੱਥੇ ਜੀ ਜੀ। ਤੇ ਸਵਾਲ ਲਿਖ ਕੇ ਆਉਣਾ, 0 ਆਵਰ ਚ ਨਿਕਲਿਆ ਆਵੇ, ਜੇ ਉੱਥੇ ਨਾ ਨਿਕਲੇ ਤਾਂ 193 ਰੂਲ ਦੇ ਅੰਡਰ ਜਾਂ ਫਿਰ 377 ਦੇ ਅੰਡਰ ਲਿਖ ਕੇ ਦੇਣਾ। ਸੋ ਜਿੰਨੇ ਵੀ ਉੱਥੇ ਜ਼ਰੀਏ ਨੇ ਸਵਾਲ ਪੁੱਛਣ ਦੇ ਜਾਂ ਲੋਕਾਂ ਦੀ ਆਵਾਜ਼ ਨੂੰ ਪਹੁੰਚਾਉਣ ਦੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਯੂਜ਼ ਕਰਦਾ। ਔਰ ਕਿਉਂਕਿ ਮੈਂ ਪਿਛਲੇ 20 ਸਾਲ ਤੋਂ ਪਬਲਿਕ ਲਾਈਫ ਦੇ ਵਿੱਚ ਹਾਂ, ਜਿਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਮੈਂ ਬੋਲਣ ਵੇਲੇ ਘਬਰਾਉਂਦਾ ਹੋਵਾਂ ਜਾਂ ਸ਼ਰਮਾਉਂਦਾ ਹੋਵਾਂ ਜੀ ਜੀ। ਬਿਲਕੁਲ। ਇਸ ਕਰਕੇ ਤਾਂ ਮੈਨੂੰ ਉੱਥੇ ਇਹ ਕਹਿੰਦੇ ਨੇ ਸਾਰੇ ਕਿ ਤੂੰ ਲੱਗਦਾ ਨਹੀਂ ਤੇਰੇ ਬੋਲਣ ਦੇ ਅੰਦਾਜ਼ ਤੋਂ, ਤੇ ਤੂੰ ਲੱਗਦਾ ਨਹੀਂ ਕਿ ਤੂੰ ਪਹਿਲੀ ਵਾਰ ਆਇਆ, ਲੱਗਦਾ ਕਿ ਤੂੰ 20 ਸਾਲ ਤੋਂ ਸ਼ਾਇਦ ਪਾਰਲੀਮੈਂਟ ਦੇ ਵਿੱਚ ਹੀ ਹੈ ਜੀ ਜੀ। ਮੈਂ ਕਿਹਾ ਅਸਲ 'ਚ ਮੈਂਟਲੀ ਤੌਰ ਤੇ ਮੈਂ 20 ਸਾਲ ਤੋਂ ਇੱਥੇ ਸੀ, ਪਰ ਫਿਜ਼ੀਕਲੀ ਤੌਰ ਤੇ ਮੈਂ ਪਹਿਲੀ ਵਾਰ ਆਇਆ। ਔਰ ਮੁੱਦੇ ਤਾਂ ਹਜੇ ਬਹੁਤ ਪਏ ਨੇ ਜੀ। ਮੈਂ ਮੁੱਦੇ ਉਠਾ ਕੇ ਕੋਈ ਆਸਾਨ ਨਹੀਂ ਕੀਤਾ, ਮੇਰਾ ਫਰਜ਼ ਹੈ ਜੀ ਔਰ ਪਾਰਲੀਮੈਂਟ ਮੈਂਬਰ। ਔਰ ਇਸ ਕੁਛ ਲੋਕਾਂ ਨੇ ਇਹ ਵੀ ਹੈ ਨਾ ਕਿ ਇੱਕ ਸਵਾਲ ਹੀ ਪੁੱਛੀ ਜਾਂਦੇ, ਕੋਈ ਫਰਕ ਪੈਂਦਾ ਔਰ ਫਰਕ ਪੈਣਾ ਸ਼ੁਰੂ ਹੋ ਗਿਆ ਜੀ। ਮੈਨੂੰ ਇੱਕ ਚਿੱਠੀ ਆਈ ਲੋਕ ਸਭਾ ਸਪੀਕਰ ਮਾਨਯੋਗ ਸਪੀਕਰ ਵੱਲੋਂ ਜਿਹੜੀ ਉਹਨਾਂ ਨੂੰ ਉਹਨਾਂ ਦੇ ਕਿਸੇ ਹੋਰ ਡਿਪਾਰਟਮੈਂਟ ਨੇ ਭੇਜੀ ਸੀ, ਕਿਉਂਕਿ ਉਹਨਾਂ ਕੋਲ ਮੇਰੀ ਈਮੇਲ ਨਹੀਂ ਸੀ, ਉਹਨਾਂ ਨੇ ਸਿੱਧੀ ਸਪੀਕਰ ਮੈਡਮ ਦੇ ਈਮੇਲ ਤੇ ਭੇਜੀ। ਉਹਨਾਂ ਨੇ ਕਿਹਾ ਕਿ ਅਸੀਂ ਤੁਸੀਂ 8 ਅਗਸਤ ਨੂੰ ਜਿਹੜਾ ਸਕੂਲਾਂ ਵਾਲਾ ਮੁੱਦਾ ਚੱਕਿਆ ਸੀ ਕਿ ਕੁੜੀਆਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਾਥਰੂਮ ਹੈ ਨਹੀਂ, ਬਹੁਤ ਸਾਰੇ ਸਕੂਲ ਇੱਦਾਂ ਨੇ, ਉਹ ਕਹਿੰਦੇ ਤੁਸੀਂ ਆਪਣੀ ਕੰਸਟੀਚੁਐਂਸੀ ਦੇ ਕਿੰਨੇ ਸਕੂਲ ਸਾਨੂੰ ਲਿਸਟ ਦਿਓ, ਅਸੀਂ ਇਮੀਡੀਏਟਲੀ ਉਹ ਬਾਥਰੂਮ ਬਣਵਾਵਾਂਗੇ ਜੀ। ਤੇ ਇੱਕ ਮੈਂ ਮਹਿਲਾਵਾਂ ਦੀ ਸੁਰੱਖਿਆ ਤੇ ਬੋਲਿਆ ਸੀਗਾ ਕਿ ਕਿਵੇਂ ਨਵਾਂ ਸ਼ਹਿਰ ਦੇ DC ਨੇ ਜਿੱਥੇ ਕਿ ਕੁੜੀਆਂ ਘੱਟ ਸੀਗੀਆਂ ਮੁੰਡਿਆਂ ਨਾਲੋਂ, ਕਿਵੇਂ ਉਹਨਾਂ ਨੇ ਡਾਕਟਰਾਂ ਨੂੰ ਕਿਹਾ ਤੁਸੀਂ ਪ੍ਰੈਗਨੈਂਸੀ ਦੇ ਸਾਰੇ ਜਿਹੜੇ ਕੇਸ ਆਉਂਦੇ ਨੇ ਤੁਹਾਡੇ ਕੋਲ ਇੱਕ ਦਿਨ ਸਾਰੇ ਥਾਣੇ ਡਿਟੇਲ ਦੇ ਕੇ ਜਾਓ ਜੀ ਜੀ। ਪੁਲਿਸ ਉਹਨਾਂ ਦੇ ਘਰੇ ਜਾਂਦੀ ਸੀ ਕਿ ਤੁਹਾਡਾ ਕੇਸ ਸਾਡੇ ਕੋਲ ਆ ਗਿਆ ਜੀ, ਕੋਈ ਦਿੱਕਤ ਆਵੇ ਤਾਂ ਦੱਸਿਓ। 9 ਮਹੀਨੇ ਬਾਅਦ ਚੈੱਕ ਕੀਤਾ ਕਿ ਕਿਹੜੇ ਬੱਚੇ ਜੰਮੇ ਨੇ, ਜਿਹੜੇ ਬੱਚੇ ਨਹੀਂ ਜੰਮੇ ਉਹਨਾਂ ਦੇ ਘਰਦਿਆਂ ਤੋਂ ਪੁੱਛਿਆ ਗਿਆ ਕਿਉਂ ਨਹੀਂ ਜੰਮੇ, ਕਿੱਥੋਂ ਅਬੋਰਸ਼ਨ ਕਰਾਇਆ ਸੀ। 2-3 ਡਾਕਟਰ ਗੁਰਦਾਸਪੁਰ ਤੋਂ ਤੇ ਵੱਲੋਂ ਫੜ ਕੇ ਲਿਆਂਦੇ, ਖਬਰਾਂ ਆਈਆਂ। ਇਹ ਹਾਲਾਤ ਹੋ ਗਏ ਉਸ ਤੋਂ ਬਾਅਦ ਕਿ ਅੱਜ ਨਵਾਂ ਸ਼ਹਿਰ ਦੇ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਵੱਧ ਨੇ ਜੀ। ਕਿਵੇਂ ਇੱਕ DC ਕਰ ਸਕਦਾ DC। ਸੋ ਇਹ ਇਸ ਗੱਲ ਦਾ ਜ਼ਿਕਰ ਮੇਨਕਾ ਗਾਂਧੀ ਜੀ ਨੇ ਆਪਣੇ ਜਵਾਬ ਦੇ ਵਿੱਚ ਮੇਰਾ ਨਾਮ ਲੈ ਕੇ ਕੀਤਾ। ਔਰ ਕੱਲ ਪ੍ਰਧਾਨ ਮੰਤਰੀ ਜੀ ਨੇ ਆਜ਼ਾਦੀ ਦੇ ਜਿਹੜੇ ਲਾਲ ਕਿਲੇ ਤੋਂ ਸਪੀਚ ਆਈ ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਅਸੀਂ ਇਹ ਇੰਪਲੀਮੈਂਟ ਕਰਾਂਗੇ। ਔਰ ਲੱਕੀਲੀ ਉਹ ਜਿਹੜੇ DC ਨੇ ਕ੍ਰਿਸ਼ਨ ਕੁਮਾਰ ਉਹਨਾਂ ਦਾ ਨਾਮ ਹੈ ਜੀ, ਉਹ PMO ਦੇ ਵਿੱਚ ਹੀ ਨੇ, ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਹੀ ਕੰਮ ਕਰਦੇ ਨੇ। ਮੈਂ ਉਹਨਾਂ ਨੂੰ ਨਾਮ ਦੱਸਿਆ ਤੇ ਮੇਨਕਾ ਜੀ ਕਹਿੰਦੇ ਮੈਂ ਉਹਨਾਂ ਨੂੰ ਮਿਲੂੰਗੀ ਜ਼ਰੂਰ। ਸੋ ਚੰਗੇ ਬੰਦਿਆਂ ਨੂੰ ਤੁਸੀਂ ਪ੍ਰਸ਼ਾਸਕ ਬਣਾਓ। ਜਿਸ ਵੇਲੇ ਇਹ ਕ੍ਰਿਸ਼ਨ ਕੁਮਾਰ ਜੀ ਐਜੂਕੇਸ਼ਨ ਦੇ ਸੈਕਟਰੀ ਲੱਗੇ ਸੀਗੇ ਤਾਂ ਪੰਜਾਬ ਦੇ ਵਿੱਚ ਸਕੂਲਾਂ ਦੀ ਹਾਲਤ ਸੁਧਰ ਗਈ ਸੀ, ਸਰਕਾਰੀ ਸਕੂਲਾਂ ਦੀ। ਪਰ ਉਹੀ ਗੱਲ ਬਾਦਲ ਸਾਹਿਬ ਨਹੀਂ ਚਾਹੁੰਦੇ ਹੁੰਦੇ ਕਿ ਕੋਈ ਚੰਗਾ ਅਫਸਰ ਫੀਲਡ 'ਚ ਕੰਮ ਕਰੇ ਤੇ ਉਹਨਾਂ ਨੂੰ ਹਟਾ ਕੇ ਉਹਨਾਂ ਨੂੰ ਕਿਤੇ ਹੋਰ ਲਾਤਾ ਤੇ ਉਸ ਸੈਂਟਰ ਉਹਨਾਂ ਨੂੰ ਅਪ ਡੈਪੂਟੇਸ਼ਨ ਤੇ ਲੈ ਗਿਆ ਵਾਪਸ। ਸੋ ਇਸ ਕਰਕੇ ਚੰਗੇ ਪ੍ਰਸ਼ਾਸਕ ਜਿੰਨਾ ਚਿਰ ਨਹੀਂ ਆਉਣਗੇ ਜੀ, ਇੱਕ DC ਵੀ ਇੱਕ ਜ਼ਿਲ੍ਹੇ ਦੀ ਤਕਦੀਰ ਬਦਲ ਸਕਦਾ ਹੈ। ਸੋ ਪਰ ਉਹਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ। ਡੀ-ਲਿੰਕ ਕਰੋ ਪੁਲਿਸ ਨੂੰ ਪੋਲਿਟਿਕਸ ਤੋਂ ਜੀ। ਨਸ਼ੇ ਹਟਾਉਣ ਦਾ ਸਭ ਤੋਂ ਵਧੀਆ ਸਾਧਨ ਜਿਹੜੇ ਨੂੰ ਹੁਣ ਫੜੀ ਜਾਂਦੇ ਨੇ, ਦੇ ਆਰ ਪੇਸ਼ੈਂਟਸ, ਉਹ ਮਰੀਜ਼ ਨੇ। ਬਿਲਕੁਲ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰਾਂ 'ਚ ਲੈ ਕੇ ਜਾਓ, ਹਸਪਤਾਲਾਂ 'ਚ ਲੈ ਕੇ ਜਾਓ, ਥਾਣੇ 'ਚ ਕਿਉਂ ਲੈ ਕੇ ਜਾਂਦੇ ਹੋ? ਤੁਸੀਂ ਸਪਲਾਇਰ
ਨੂੰ ਫੜੋ। ਜੇ ਖੂਹ ਦੀਆਂ ਟਿੰਡਾਂ 'ਚ ਪਾਣੀ ਗੰਦਲਾ ਹੋਵੇ ਤਾਂ ਟਿੰਡਾਂ ਦਾ ਕਸੂਰ ਨਹੀਂ ਹੁੰਦਾ, ਖੂਹ ਦਾ ਪਾਣੀ ਸੁਧਾਰੋ। ਬਾਦਲ ਸਾਹਿਬ, ਖੂਹ ਤੁਹਾਡੇ ਘਰੇ ਹੀ ਨੇ, ਤੁਹਾਡੇ ਆਪਣੇ ਘਰ 'ਚ ਖੂਹ ਨੇ, ਜਿਨ੍ਹਾਂ ਦੇ ਵੱਡੇ ਸਮਗਲਰ ਉਹਨਾਂ ਦਾ ਨਾਮ ਲਈ ਜਾਂਦੇ ਨੇ। ਜੀ। ਸੋ ਇਸ ਕਰਕੇ ਮੈਂ ਇਹ ਚਾਹੁੰਦਾ ਕਿ ਡੀਲਿੰਕ ਕਰ ਦਿਓ ਪੁਲਿਸ ਨੂੰ ਪਹਿਲਾਂ ਤਾਂ ਪੋਲੀਟਿਕਸ ਨਾਲੋਂ ਜੀ, ਤੇ ਫਿਰ ਉਸ ਤੋਂ ਬਾਅਦ ਫਿਰ ਉਹ ਸਪਲਾਇਰ ਨੂੰ ਫੜਨਗੇ, ਤੇ ਫਿਰ ਸਪਲਾਇਰ ਨੂੰ ਫੜਨਗੇ ਤਾਂ ਫਿਰ ਉਹ ਤੋਂ ਬਾਅਦ ਤੁਸੀਂ ਜੋ ਸਪਲਾਈ ਬੰਦ ਹੋ ਗਈ ਉਦੋਂ ਇਹਨਾਂ ਨੂੰ ਲੈ ਜਾਓ, ਤੁਸੀਂ ਇਹਨਾਂ ਨੂੰ ਇਲਾਜ ਕਰੋ। ਇਹਨਾਂ ਮੁੰਡਿਆਂ ਨੂੰ ਉਹ ਵਾਪਸ ਹੋਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ 'ਚ ਦੁਬਾਰਾ, ਡੀ ਐਡਿਕਸ਼ਨ ਸੈਂਟਰ ਖੋਲ ਕੇ ਉਹਨਾਂ ਨੂੰ ਕਾਉਂਸਲਿੰਗ ਕਰਕੇ ਉਹਨਾਂ ਨੂੰ ਵਾਪਸ ਲੈ ਕੇ ਆਓ। ਜੀ ਤੇ ਬਿਲਕੁਲ ਤੁਸੀਂ ਵਿੱਚ ਜ਼ਿਕਰ ਕੀਤਾ 20 ਸਾਲਾਂ ਤੋਂ ਜਿਹੜੇ ਆ ਉੱਥੇ ਜਿਹੜੇ ਸੰਸਦ ਮੈਂਬਰ ਬਣੀ ਬੈਠੇ ਆ, ਤੁਸੀਂ ਹੁਣ ਅਕਸਰ ਲੋਕਾਂ ਦੇ ਦੂਜੇ ਜਿਹੜੇ MP ਬਣੇ ਉਹਨਾਂ ਦੇ ਸਵਾਲਾਂ ਨੂੰ ਤੁਸੀਂ ਸੁਣਦੇ ਹੋ, ਤੁਹਾਨੂੰ ਕਿਸ ਤਰੀਕੇ ਦਾ ਲੱਗਦਾ ਵੀ ਕੀ ਲੋਕ ਜਿਸ ਭਾਵ ਦੇ ਨਾਲ ਉਹਨਾਂ ਨੂੰ MP ਬਣਾ ਕੇ ਉੱਥੇ ਘੱਲਦੇ ਨੇ, ਕੀ ਉਸ ਚੀਜ਼ ਨੂੰ ਉਹ ਪੂਰਾ ਕਰ ਵੀ ਰਹੇ ਆ? ਕੌਣ ਜੇ ਕਰ ਰਿਹਾ ਤੇ ਕੌਣ ਹੈਗਾ ਜਿਹੜਾ ਵਾਕਈ ਸਿੰਸੀਅਰਲੀ ਇਹ ਕੰਮ ਕਰ ਰਿਹਾ ਉੱਥੇ? ਦੇਖੋ ਜੀ, ਬਹੁਤ ਸਾਰੇ ਸਵਾਲ ਪੈ ਰਹੇ ਨੇ, ਔਰ ਇਸ ਵਾਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਸਾਰੇ ਮੁਲਾਜ਼ਮ ਨੇ ਪਾਰਲੀਮੈਂਟ ਦੇ ਜਾਂ ਜਿਹੜੇ ਅਫਸਰ ਨੇ, ਤੇ ਉਹ ਵੀ ਇਹ ਕਹਿ ਰਹੇ ਨੇ ਕਿ ਇਸ ਵਾਰ 16ਵੀਂ ਲੋਕ ਸਭਾ ਦੇ ਵਿੱਚ ਜਿਹੜਾ ਡਿਬੇਟ ਦਾ ਲੈਵਲ ਹੈ ਬਹੁਤ ਹਾਈ ਹੈ। ਬਹੁਤ ਅੱਛੇ ਚੰਗੇ ਬੰਦੇ ਚੁਣ ਕੇ ਆ ਗਏ, ਡਾਕਟਰਸ ਆ ਗਏ, ਇੰਜੀਨੀਅਰਸ ਆ ਗਏ, ਫੌਜ ਦੇ ਚੀਫ ਬੈਠੇ ਨੇ, ਪੁਲਿਸ ਦੇ ਚੀਫ ਚੁਣ ਕੇ ਆਏ ਨੇ ਰਾਜਸਥਾਨ ਦੀ ਦੇ, ਤੇ ਸਾਡੇ ਵਰਗੇ ਜਿਹੜੇ ਸਮਾਜਿਕ ਕਾਰਿਆਕਰਤਾ, ਜਿਹੜੇ ਪੋਲੀਟੀਕਲ ਸਟਾਇਲਿਸਟ, ਉਹ ਆ ਗਏ। ਸੋ ਬਹੁਤ ਸਾਰੇ ਐਸੇ ਹੈਗੇ ਨੇ ਸਵਾਲ ਜਿਹੜੇ ਬਹੁਤ ਕਮਾਲ ਦੇ ਸਵਾਲ ਪੁੱਛੇ ਗਏ ਨੇ, ਔਰ ਉਹਨਾਂ ਦੇ ਵਿੱਚ ਇੱਕ ਅਰਜੁਨ ਮੇਘਵਾਲ ਜੀ ਨੇ ਬੀਕਾਨੇਰ ਤੋਂ ਚੁਣ ਕੇ ਆਏ ਨੇ BJP ਵੱਲੋਂ, ਉਹ ਬਹੁਤ ਸਾਰੇ ਸਵਾਲ ਪੁੱਛਦੇ ਨੇ। ਔਰ ਕਰੁਣਾਕਰਨ ਜੀ ਬਹੁਤ ਅੱਛੇ ਸਵਾਲ ਪੁੱਛਦੇ ਨੇ। ਇੱਕ ਬਹੁਤ ਕਮਾਲ ਦੇ ਇੱਕ ਮਹਿਲਾਵਾਂ ਦੇ ਸਿਲਸਿਲੇ 'ਚ ਇੱਕ ਕੁੜੀ ਚੁਣ ਕੇ ਆਈ ਹੈ ਜੀ, ਉਹਦਾ ਨਾਮ ਹੈ ਰੇਨੂ ਬਾਲਾ ਜੀ। ਵੈਸੇ ਤਾਂ UP ਤੋਂ ਚੁਣ ਕੇ ਆਏ ਨੇ BJP ਵੱਲੋਂ, ਪਰ ਉਹ ਹੈਗੇ ਕਸ਼ਮੀਰ ਤੋਂ। ਉਹਨੇ ਇੱਕ ਐਸੀ ਟੱਚਿੰਗ ਗੱਲ ਦੱਸੀ ਪਾਰਲੀਮੈਂਟ ਦੇ ਵਿੱਚ, ਸਾਰੀ ਪਾਰਲੀਮੈਂਟ ਨੇ ਵਾਹ ਕੀਤੀ। ਉਹ ਕਹਿੰਦੀ ਜੀ ਅਸੀਂ 5 ਭੈਣਾਂ, ਸਾਡੇ ਭਰਾ ਨਹੀਂ ਹੈਗਾ, ਸਾਡੇ ਪਿਤਾ ਜੀ ਨੇ ਸਾਨੂੰ ਪੜ੍ਹਾਇਆ ਤੇ ਸਾਰੇ ਅਸੀਂ ਸੈੱਟ ਹਾਂ। ਮੈਂ ਸੰਸਦ ਚੁਣ ਕੇ ਆ ਗਈ। ਕਹਿੰਦੀ ਮੇਰੇ ਪਿਤਾ ਜੀ ਦਾ ਡਿਪਾਰਟਮੈਂਟਲ ਸਟੋਰ ਹੈ, ਆਮ ਤੌਰ ਤੇ ਕੀ ਲਿਖਿਆ ਜਾਂਦਾ ਹੈ, ਫਲਾਂ ਸਿੰਘ ਐਂਡ ਸੰਦ, ਫਲਾਂ ਸਿੰਘ ਐਂਡ ਸੰਦ। ਕਹਿੰਦੀ ਮੇਰੇ ਪਿਤਾ ਜੀ ਨੇ ਲਿਖਿਆ ਹੈ ਰਵਿੰਦਰ ਕੁਮਾਰ ਐਂਡ ਡਾਟਰ। ਜੀ ਹਾਂ, ਸਾਰੀ ਸੰਸਦ ਨੇ ਗੱਲ ਤੇ ਤਾੜੀਆਂ ਮਾਰੀਆਂ ਕਿ ਬਹੁਤ ਅੱਛੀ ਗੱਲ ਹੈ। ਸੋ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਬੋਲਿਆ, ਮੈਂ ਪੰਜਾਬੀ ਦੀ ਕਵਿਤਾ ਦੇ 2 ਲਾਈਨਾਂ ਸੁਣਾਈਆਂ ਮੇਰੀ ਆਪਣੀ। ਮੈਂ ਕਿਹਾ ਜੀ ਮੈਂ ਪੰਜਾਬੀ ਸੁਣਾਊਂਗਾ, ਬਾਅਦ ਮੈਂ ਹਿੰਦੀ ਕਰ ਦੂੰਗਾ। ਕਿ ਜਿਹੜੀ ਕੁੜੀ ਹਜੇ ਜੰਮੀ ਨਹੀਂ, ਹਜੇ ਪੈਦਾ ਨਹੀਂ ਹੋਈ, ਉਹ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ, ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ, ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਜੰਮਦੀਆਂ, ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ, ਕੁੱਖ ਦੇ ਵਿੱਚ ਨਾ ਕਤਲ ਕਰਾਈ, ਆਹੀ ਮੇਰੀ ਅਰਜ਼ ਨੀ ਮਾਏ। ਬਹੁਤ ਅਸੀਂ ਹਰ ਵਿਸ਼ੇ ਤੇ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਔਰ ਮੈਂ ਕੋਈ ਜ਼ਿਆਦਾ ਫਾਲਤੂ ਵੀ ਨਹੀਂ ਬੋਲਦਾ, ਕਿਉਂਕਿ ਪਾਰਟੀ ਸਾਡੀ 4 MP ਨੇ ਤੇ ਟਾਈਮ ਦਲਾਂ ਨੂੰ MPਆਂ ਦੇ ਹਿਸਾਬ ਤੇ ਮਿਲ ਸਕਦੇ 5-6 ਮਿੰਟ ਨੇ। ਤੇ ਕੁਛ ਏਦਾਂ ਦੇ ਵੀ ਆ ਗਏ ਜਿਹੜੇ ਤੇ ਸ਼ੋਰ ਕਰਦੇ ਨੇ, ਰੌਲਾ ਪਾਉਂਦੇ ਨੇ, ਉਹ ਵੀ ਆ ਗਏ ਵਿੱਚ। ਖੈਰ ਉਹਦੇ ਲਈ ਤਾਂ ਖੈਰ ਸਪੀਕਰ ਮੈਡਮ ਦੇਖਦੇ ਨੇ ਸਖਤਾਈ ਨਾਲ। ਜੋ ਮੈਨੂੰ ਬੜਾ ਅੱਛਾ ਲੱਗ ਰਿਹਾ ਜੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਲੋਕਾਂ ਦੇ ਮੁੱਦੇ ਉਠਾ ਰਿਹਾ, ਔਰ ਉਹਨਾਂ ਦਾ ਅਸਰ ਵੀ ਹੋ ਰਿਹਾ ਹੈ। ਔਰ ਮੈਨੂੰ ਦੱਸਦਿਆਂ ਬੜਾ ਦੁੱਖ ਵੀ ਹੋ ਰਿਹਾ ਇਸ ਗੱਲ ਦਾ ਕਿ ਇਸ ਤੋਂ ਪਹਿਲਾਂ 42 ਸਾਲ ਹੋ ਗਏ ਉਹਨਾਂ ਨੂੰ, ਲੀਡਰਾਂ ਨੂੰ, ਸਾਡੇ ਪੰਜਾਬ ਦਿਆਂ ਨੂੰ ਰਾਜਨੀਤੀ ਦੇ ਵਿੱਚ, ਉਹ ਇਸ ਤੋਂ ਪਹਿਲਾਂ ਕਿਉਂ ਨਹੀਂ ਬੋਲੇ? ਸੌਂ ਕੇ ਮੁੜੇ ਆਉਂਦੇ ਉੱਥੋਂ। ਬਿਲਕੁਲ। ਔਰ ਲੈਂਗੁਏਜ ਤੇ ਕਮਾਂਡ ਹੈ ਨਹੀਂ, ਔਰ ਨੌਲੇਜ ਨਹੀਂ, ਹੋਮਵਰਕ ਨਹੀਂ ਕਰਦੇ ਜੀ। ਸੋ ਮੈਂ ਰਾਤ ਦੇ 10-11 ਵਜੇ ਤੱਕ ਮੈਂ ਸਰਚ ਕਰਦਾ ਜਿਹੜੇ ਮੁੱਦੇ ਤੇ ਮੈਂ ਬੋਲਣਾ ਹੋਵੇ ਅਗਲੇ ਦਿਨ ਕਿ ਕੀ ਬੋਲਿਆ ਜਾ ਸਕਦਾ। ਐਕਸਪਰਟ ਨੂੰ ਫੋਨ ਕਰਦਾ। ਮੈਂ ਖੇਤੀ ਬਾਰੇ ਬੋਲਣਾ ਸੀ ਤਾਂ ਮੈਂ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨਾਲ ਗੱਲ ਕੀਤੀ। ਮੈਂ ਜਦੋਂ ਹਾਕੀ ਬਾਰੇ ਬੋਲਣਾ ਸੀ ਤਾਂ ਮੈਂ ਹਾਕੀ ਦੇ ਪਲੇਅਰਾਂ ਨਾਲ ਗੱਲ ਕੀਤੀ ਕਿ ਕੀ ਦਿੱਕਤਾਂ ਨੇ। ਮੈਂ ਕੋਸ਼ਿਸ਼ ਕਰਦਾ ਕਿ ਮੈਂ ਜ਼ਰੂਰੀ ਨਹੀਂ ਕਿ ਸਾਰੀ ਨੌਲੇਜ ਮੈਨੂੰ ਹੀ ਹੋਵੇ, ਮੈਂ ਐਕਸਪਰਟਸ ਨੂੰ ਪੁੱਛ ਲੈਣਾ ਕਿ ਮੈਂ ਕੀ ਪੁੱਛ ਸਕਦਾ। ਸੋ ਸ਼ਾਇਦ ਉਹ ਏਦਾਂ ਨਹੀਂ ਕਰਦੇ, ਉਹਨਾਂ ਨੂੰ ਤੇ
ਮੈਨੂੰ ਹੈਰਾਨੀ ਹੈ ਕਿ ਉਹਨਾਂ ਨੂੰ ਇਹ ਵੀ ਪਤਾ ਕਿ ਸਵਾਲ ਕਿਵੇਂ ਪਾਈ ਦੇ ਹੁੰਦੇ ਨੇ। ਬਹੁਤ ਸਾਰੇ ਤਾਂ ਫਿਰ ਸੁੱਚੇ ਮੂੰਹ ਹੀ ਮੁੜ ਜਾਣਗੇ ਜੀ। ਬਿਲਕੁਲ ਬਿਲਕੁਲ ਜੀ, ਇਹ ਹਾਲਾਤ ਆ ਜੀ, ਇਹ ਸਾਡੀ ਕਹਿ ਸਕਦੇ ਵੀ ਭਾਰਤ ਦੀ ਜਿਹੜੀ ਸੰਸਦ ਆ ਉਸਦੇ ਬਹੁਤ ਹੀ ਮਾੜੇ ਜੇ ਕਹਿ ਸਕਦੇ ਹਾਲਾਤ ਆ। ਤਾਂ ਉਮੀਦ ਕਰਦੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ 16ਵੀਂ ਸੰਸਦ ਆ ਉਹ ਸ਼ਾਇਦ ਵਧੀਆ ਕਾਰਜਕਾਰੀ ਦਿਖਾਵੇ। ਤੇ ਕੀ ਤੁਸੀਂ ਸਰਕਾਰ ਦੇ ਕੰਮਕਾਰ ਤੋਂ ਹੁਣ ਤੱਕ ਨਵੀਂ ਬਣੀ ਜਿਹੜੀ ਸਰਕਾਰ ਆ ਉਸਦੇ ਕੰਮਕਾਰ ਤੋਂ ਕੀ ਤੁਸੀਂ ਸੰਤੁਸ਼ਟ ਹੋ? ਕੀ ਦੇਖਦੇ ਹੋ ਵੀ ਇਹਨਾਂ ਨੂੰ ਹੋਰ ਕੀ ਸੁਧਾਰਨਾ ਚਾਹੀਦਾ ਤੇ ਕਿਹੜੀਆਂ ਇਹਨਾਂ ਦੀਆਂ ਕਮੀਆਂ? ਜੀ ਬਿਲਕੁਲ ਵੀ ਸੰਤੁਸ਼ਟੀ ਨਹੀਂ, ਨਾ ਮੈਨੂੰ ਨਾ ਲੋਕਾਂ ਨੂੰ, ਕਿਉਂਕਿ ਜੋ ਸੁਪਨੇ ਦਿਖਾ ਕੇ ਸਰਕਾਰ ਬਣਾਈ ਸੀ ਉਹ ਤਾਂ ਇੱਕ ਵੀ ਪੂਰਾ ਨਹੀਂ ਹੋਇਆ। ਮਹਿੰਗਾਈ ਦੇ ਬਾਰੇ 6 ਮਹੀਨੇ ਪਾਰਲੀਮੈਂਟ ਦੇ ਵਿੱਚ ਚੱਲਣ ਨਹੀਂ ਦਿੱਤੀ, 6 ਮਹੀਨੇ ਬੀਜੇਪੀ ਨੇ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਕਿ ਮਹਿੰਗਾਈ ਹੈ। ਤੇ ਆਉਣ ਸਾਰ ਆਪ ਟਮਾਟਰਾਂ ਦਾ, ਆਪ ਇਹਨਾਂ ਨੇ ਚੀਨੀ ਦਾ, ਦੁੱਧ ਦਾ, ਪੈਟਰੋਲ ਦਾ, ਰੇਲ ਦਾ ਕਿਰਾਇਆ ਵਧਾਇਆ ਜੀ ਆਉਣ ਸਾਰ। ਜੀ ਬਿਲਕੁਲ ਹੀ ਉਲਟਾ ਹੋ ਜਾਂਦਾ ਜੀ ਜਿੱਤਣ ਤੋਂ ਬਾਅਦ। ਮੈਂ ਤਾਂ ਇਹ ਵੀ ਕਹਿਣਾ ਕਿ ਇਹਦੀ ਡਿਬੇਟ ਹੋਣੀ ਚਾਹੀਦੀ ਹੈ ਕਿ ਜਿਹੜੇ ਮੈਨੀਫੈਸਟੋ ਨੇ ਉਹ ਲਿਖੇ ਹੋਏ ਝੂਠ ਨੇ, ਉਹ ਲਿਖਤੀ ਦਿੱਤੇ ਹੋਏ ਝੂਠ ਨੇ। ਤੇ ਜੇ ਕੋਈ ਪਾਰਟੀ ਆਪਣੇ ਕਾਰਜਕਾਲ ਦੌਰਾਨ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕਰਦੀ, ਉਹਦੇ ਤੇ ਪਾਬੰਦੀ ਲਿਖਣੀ ਚਾਹੀਦੀ ਹੈ ਉਸ ਪਾਰਟੀ ਤੇ। ਕੁਛ ਵੀ ਲਿਖ ਦਿੰਦੇ ਨੇ ਜੀ, ਕੁਛ ਵੀ ਲਿਖ ਦਿੰਦੇ ਨੇ ਜੀ। ਬਿਲਕੁਲ, ਇਸ ਕਰਕੇ ਕੋਈ ਵੀ ਨਹੀਂ ਸੰਤੁਸ਼ਟ ਹੈਗਾ ਇਸ ਗੱਲ ਤੋਂ ਕਿ ਮੋਦੀ ਸਾਹਿਬ ਨੇ ਬੁਲਟ ਟ੍ਰੇਨ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ। ਬੁਲਟ ਟ੍ਰੇਨ ਵਾਲਾ ਕੰਟਰੀ ਨਹੀਂ ਹੈਗਾ ਹਜੇ। ਜਿਹੜੀਆਂ ਆਲਰੇਡੀ ਟ੍ਰੇਨਾਂ ਚੱਲਦੀਆਂ ਨੇ ਉਹਨਾਂ ਦੀ ਸਪੀਡ ਵਧਾ ਦਿਓ। ਸ਼ਤਾਬਦੀ ਜਿਹੜੀ ਚੱਲਦੀ ਹੈ ਲੁਧਿਆਣੇ ਨੂੰ ਦਿੱਲੀ ਤੋਂ ਬਾਇਆ ਸੰਗਰੂਰ ਆਉਂਦੀ ਇੱਕ, ਉਹਦੀ ਐਵਰੇਜ ਸਪੀਡ 64 ਕਿਲੋਮੀਟਰ ਹੈ ਜੀ। ਜਿਹੜੀਆਂ ਸਾਡੀਆਂ ਪੈਸੇਂਜਰ ਟ੍ਰੇਨਾਂ ਨੇ ਉਹਨਾਂ ਦੀ ਐਵਰੇਜ ਸਪੀਡ 29 ਕਿਲੋਮੀਟਰ ਪਰ ਆਵਰ ਹੈ, 29 ਮਤਲਬ ਤੁਸੀਂ ਪਹਿਲਾਂ ਉਹਨਾਂ ਦੀ ਸਪੀਡ ਵਧਾ ਦਿਓ ਤਾਂ ਆਪ ਹੀ ਆਟੋਮੈਟਿਕਲੀ ਬੁਲਟ ਟ੍ਰੇਨਾਂ ਬਣ ਜਾਣਗੀਆਂ। ਇਸ ਕਰਕੇ ਇਹ ਸੁਪਨੇ ਵੇਚੇ ਗਏ ਨੇ। ਜੋ ਮੈਨੂੰ ਲੱਗਦਾ ਕਿ ਕਿਉਂਕਿ ਜਿਹਨਾਂ ਨੇ ਸਪਾਂਸਰ ਕੀਤਾ ਇਸ ਐਡ ਇਹਨਾਂ ਦੀ ਪਬਲਿਸਿਟੀ ਨੂੰ, ਉਹ ਫਿਰ ਆਪਣੇ ਹੁਣ ਪੈਸੇ ਵਾਪਸ ਵੀ ਲੈ ਤੇ ਦਿਨ ਬਾਏ ਦਿਨ ਜਿਹੜੇ ਸਰਕਾਰ ਦੇ ਤੋਂ ਲੋਕਾਂ ਦਾ ਵਿਸ਼ਵਾਸ ਹੁੰਦਾ ਜਾਂਦਾ। ਅੱਛੇ ਦਿਨ ਹੁਣ ਤਾਂ ਅੱਗੇ ਤਾਂ ਲੱਭੇ ਹੀ ਹੈ ਨਹੀਂ, ਇੱਕ ਵੀ ਦਿਨ ਅੱਛਾ ਨਹੀਂ ਆਇਆ ਹਜੇ। ਮੈਂ ਵੀ ਪੁੱਛਿਆ ਸੀਗਾ ਪਾਰਲੀਮੈਂਟ ਵਿੱਚ ਕਿ ਜਿੰਨੇ ਸਰਕਾਰ ਬਣੀ ਨੂੰ ਹੋ ਗਈ, ਇੱਕ ਜੋ ਅੱਛੇ ਦਿਨ ਕਿਹੜੇ ਸੀ। ਅੱਛਾ ਦਿਨ ਉਹ ਸੀਗਾ ਜਿਸ ਦਿਨ ਤੁਸੀਂ ਰੇਲ ਦਾ ਕਿਰਾਇਆ ਵਧਾਇਆ ਸੀ, ਕਿ ਅੱਛਾ ਦਿਨ ਉਹ ਸੀ ਜਿਸ ਦਿਨ ਤੇਲ ਦਾ ਰੇਟ ਵਧਾਇਆ ਸੀ, ਕਿ ਅੱਛਾ ਦਿਨ ਉਹ ਸੀ ਜਿਸ ਦਿਨ ਚੀਨੀ ਦੇ ਰੇਟ ਵਧ ਗਏ ਸੀ, ਅੱਛਾ ਦਿਨ ਉਹ ਸੀ ਜਿਸ ਦਿਨ ਬੇਰੁਜ਼ਗਾਰ ਕੁੱਟੇ ਗਏ ਸੀਗੇ। ਕਿ ਅੱਛੇ ਦਿਨ ਕਿਹੜੇ ਨੇ ਸਾਨੂੰ ਦੱਸ ਦਿਓ ਬਸ। ਜੀ ਬਿਲਕੁਲ ਜੀ, ਤੁਹਾਡੀ ਉਹ ਕਵਿਤਾ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ। ਵਾਅਦੇ ਖਿਲਾਫੀ ਜਿਹੜੀ ਹੈ ਇਹ ਉਹ ਲੋਕਾਂ ਨਾਲ ਹੋਈ ਹੈ। ਲੋਕ ਮਹਿਸੂਸ ਕਰ ਰਹੇ ਨੇ ਕਿ ਸਾਡੇ ਨਾਲ ਧੋਖਾ ਹੋ ਗਿਆ, ਬੇਵਫਾਈ ਹੋ ਗਈ ਜੀ। ਤੇ ਆਪਾਂ ਜਿਹੜੀ ਇਹ ਗੱਲ ਕੀਤੀ ਹੁਣ ਸੰਸਦ ਦੀ, ਤੇ ਹੁਣ ਆਪਾਂ ਜਿਹੜੀ ਜਿਮਣੀ ਚੋਣਾਂ ਦੀ ਆ ਪੰਜਾਬ ਆ ਉਸ ਦੀ ਜਿਹੜੀ ਗੱਲ ਕਰਦੇ ਆ। ਜਿਹੜੀ ਤਲਵੰਡੀ ਸਾਬੋ ਤੇ ਪਟਿਆਲੇ ਦੇ ਵਿੱਚ ਜਿਹੜੀ ਜਿਮਣੀ ਚੋਣ ਹੋ ਰਹੀ ਆ, ਉਸ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਉਸ ਦੀ ਕਿਸ ਤਰੀਕੇ ਦੀ ਤਿਆਰੀ ਆ ਤੇ ਕੈਂਪੇਨ ਕਿਸ ਤਰੀਕੇ ਨਾਲ ਚੱਲ ਰਿਹਾ ਹੈ? ਬਹੁਤ ਹੀ ਜ਼ਬਰਦਸਤ ਕੈਂਪੇਨ ਚੱਲ ਰਹੀ ਹੈ। ਕੱਲ ਅਸੀਂ ਸ਼ਹੀਦ ਕਰਨੈਲ ਸਿੰਘ ਈਸੜੂ ਹੋਰਾਂ ਦੀ ਸ਼ਰਧਾਂਜਲੀ ਦੇਣਗੇ ਈਸੜੂ ਬੈਠ ਕੇ, ਤੇ ਸਾਡੇ ਵੱਡੇ ਲੀਡਰ ਜਿਹੜੇ ਨੇ ਉਹ ਸੰਜੇ ਸਿੰਘ, ਮਨੀਸ਼ ਸਿਸੋਦੀਆ, ਜੋਗਿੰਦਰ ਯਾਦਵ, ਉਹ ਤਲਵੰਡੀ ਸਾਬੋ ਤੇ ਪਟਿਆਲੇ ਦੇ ਵਿੱਚ ਨੇ। ਮੈਂ ਹੁਣ ਔਨ ਦਾ ਵੇ ਆ ਤਲਵੰਡੀ ਸਾਬੋ ਨੂੰ। ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ। ਸੋ ਅਸੀਂ ਜ਼ੋਰ ਸ਼ੋਰ ਨਾਲ ਇਲੈਕਸ਼ਨ ਲੜ ਰਹੇ ਹਾਂ। ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਤਲਵੰਡੀ ਸਾਬੋ ਤੇ ਪਟਿਆਲਾ ਦੋਨੇ ਲੋਕਾਂ ਦਾ ਮੂਡ ਜਿਹੜਾ ਹੈ ਉਹ ਬਹੁਤ ਬਦਲਿਆ ਹੋਇਆ ਹੈ। ਮੈਨੂੰ ਲੱਗਦਾ ਹੈ ਲੋਕ ਨਵਾਂ ਇਤਿਹਾਸ ਲਿਖਣਗੇ, ਕਿਉਂਕਿ ਲੋਕੀ ਇਹਨਾਂ ਤੋਂ ਤੰਗ ਆ ਚੁੱਕੇ ਨੇ। ਇੱਕ ਬੰਦੇ ਕਰਕੇ ਤਲਵੰਡੀ ਸਾਬੋ ਤੁਸੀਂ ਦੇਖੋ ਜੀ, ਸਾਰੀ ਸਰਕਾਰ ਖੜ ਗਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋ ਗਿਆ। ਚੰਗਾ ਭਲਾ ਉਹ MLA ਚੁਣਿਆ ਗਿਆ ਸੀ ਕਿ MLA ਸੱਤਾਧਾਰੀਆਂ ਵੱਲੋਂ ਹੁੰਦੇ ਨੇ ਬਸ। ਉਹ ਵਿਰੋਧੀ ਧਿਰ ਚ ਰਹਿ ਕੇ ਸਰਕਾਰ ਦੇ ਕੰਮਾਂ ਤੇ ਨਜ਼ਰ ਰੱਖਦੇ, ਸਰਕਾਰ ਨੂੰ ਟੀਕਾ ਟਿੱਪਣੀ ਕਰਦੇ ਕਿ ਤੁਸੀਂ ਗਲਤ ਕਰ ਰਹੇ ਹੋ। ਸੋ ਇਸ ਕਰਕੇ ਆਪਦੇ ਲਾਲਚਾਂ ਨੂੰ ਇਹ ਜਿਹੜੇ ਨੇ ਸੱਤਾ ਵੱਲੋਂ ਜਾਂਦੇ ਨੇ, ਜਿੱਧਰ ਉਹ ਪੰਜਾਬੀ ਦੀ ਕਹਾਵਤ ਹੈ ਕਿ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਜੀ। ਸੋ ਇਸ ਕਰਕੇ ਇਹ ਹਜੇ ਮੈਂ ਤਲਵੰਡੀ ਸਾਬੋ ਦੇ ਵਿੱਚ ਦੇਖਿਆ, ਹੁਣ ਜੀਤਮਿੰਦਰ ਸਿੱਧੂ ਦੇ ਪੋਸਟਰ ਲਾ ਕੇ ਤੱਕੜੀ ਵਾਲੇ, ਇੱਕ ਪਿੰਡ ਦੇ ਵਿੱਚ ਪੁਰਾਣਾ ਵੀ ਲੱਗਿਆ ਪਿਆ ਹਜੇ ਪੰਜੇ ਵਾਲਾ, ਕੰਧਾਂ ਦਾ ਸਾਫ਼ ਕਰਾ ਲੈਂਦੇ ਅਸਤੀਫਾ ਦੇਣ ਤੋਂ ਪਹਿਲਾਂ। ਇਸ ਕਰਕੇ ਇਹਨਾਂ ਦੇ ਜਿਹੜੇ ਲੋਕਾਂ ਸਾਹਮਣੇ ਇਹਨਾਂ ਦੇ ਆ ਗਏ ਚਿੱਠੇ ਖੁੱਲ ਗਏ, ਤੇ ਮੈਨੂੰ ਉਮੀਦ ਹੈ ਕਿ ਲੋਕ ਇਸ ਵਾਰ ਝਾੜੂ ਫੇਰਨਗੇ ਜੀ। ਤੇ ਮੈਂ ਜ਼ਰੂਰ ਜਿਹੜਾ ਤਲਵੰਡੀ ਸਾਬੋ ਦੀ ਗੱਲ ਕਰਦੇ ਹੋਏ ਆਪਾਂ ਬਲਕਾਰ ਸਿੱਧੂ ਦੀ ਗੱਲ ਵੀ ਜਿਹੜੀ ਜ਼ਰੂਰ ਕਰਦੇ ਹਾਂ। ਇਹ ਜਿਹੜਾ ਮਾਮਲਾ ਆ ਕਿਸ ਤਰੀਕੇ ਦਾ ਤੁਹਾਨੂੰ ਲੱਗਾ? ਤੁਹਾਡੇ ਇਸ ਦੇ ਉੱਤੇ ਨਿੱਜੀ ਰਾਏ ਕੀ ਹੈ? ਜਿਹੜਾ ਬਲਕਾਰ ਸਿੱਧੂ, ਜਿਸ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੀ ਟਿਕਟ ਦਿੱਤੀ, ਫਿਰ ਵਾਪਸ ਲੈ ਲਈ, ਫਿਰ ਪ੍ਰੋਫੈਸਰ ਬਲਜਿੰਦਰ ਕੌਰ ਹੁਣਾਂ ਨੂੰ ਜਿਹੜੀ ਟਿਕਟ ਮਿਲੀ ਆ, ਇਸ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਨਾਮ ਆਉਂਦਾ ਰਿਹਾ ਵੀ ਭਗਵੰਤ ਮਾਨ ਹੁਣਾਂ ਦੇ ਕਹਿਣ ਦੇ ਉੱਤੇ ਜਿਹੜੀ ਆ ਬਲਕਾਰ ਸਿੱਧੂ ਨੂੰ ਪਹਿਲਾਂ ਟਿਕਟ ਮਿਲੀ ਆ। ਇਹ ਜਿਹੜੀ ਆਮ ਆਦਮੀ ਪਾਰਟੀ ਦੇ ਕੋਲੋਂ ਇਹ ਗਲਤੀ ਜਿਹੜੀ ਕਿਸ ਤਰੀਕੇ ਨਾਲ ਹੋਈ? ਨਹੀਂ ਜੀ, ਨਹੀਂ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਇੱਕ ਬੰਦਾ ਨਾ ਤਾਂ ਟਿਕਟ ਦਵਾ ਸਕਦਾ ਨਾ ਕਟਾ ਸਕਦਾ ਜੀ। ਸਾਡਾ ਜਿਹੜੇ ਫੈਸਲੇ ਨੇ ਉਹ ਇੱਕ ਕਮੇਟੀ ਕਰਦੀ ਹੈ, ਪੰਜਾਬ ਦੀ 8 ਮੈਂਬਰੀ ਕਮੇਟੀ ਐਡ ਹੌਕ
ਕਮੇਟੀ ਜਿਹਦੇ ਵਿੱਚ ਮੈਂ ਵੀ ਹਾਂ, ਜਿੰਨੇ ਸਾਡੇ ਕੋਲੇ ਫਾਰਮ ਆਏ ਸੀਗੇ ਜੀ, ਤਿੰਨ ਜਿਹੜੇ ਫਾਰਮ ਸੀਗੇ ਉਹ ਤਿੰਨੋਂ ਅਸੀਂ PAC ਨੂੰ ਭੇਜਤੇ, ਠੀਕ ਹੈ, ਬਾਇਓਡਾਟੇ ਸਮੇਤ ਜੀ। ਤੇ PAC ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ, ਮਨੀਸ਼ ਸਿਸੋਦੀਆ ਜੀ ਨੇ, ਸੰਜੇ ਸਿੰਘ ਜੀ ਨੇ, ਜੋਗਿੰਦਰ ਯਾਦਵ ਜੀ ਨੇ, ਇਲਿਆਸ ਆਜ਼ਮੀ ਜੀ ਨੇ, ਔਰ ਪ੍ਰਸ਼ਾਂਤ ਭੂਸ਼ਣ ਜੀ ਨੇ, ਔਰ ਆਸ਼ੂਤੋਸ਼ ਜੀ ਨੇ ਜੀ ਜੀ। ਇਹ PAC ਦੇ ਵਿੱਚ ਅਸੀਂ ਨਹੀਂ ਜਾ ਸਕਦੇ, ਨਾ ਹੀ ਸੁਜੈਸ਼ਨ ਦੇ ਸਕਦੇ ਹਾਂ। PAC ਨੇ ਕ੍ਰਾਸ ਚੈੱਕ ਕੀਤਾ, ਪਤਾ ਕਰਵਾਇਆ ਹੋਰ ਕਿਤੋਂ, ਤੇ ਉਹਨਾਂ ਨੂੰ ਲੱਗਿਆ ਕਿ ਬਲਕਾਰ ਸਿੱਧੂ ਦਾ ਜਿਹੜਾ ਫੇਸ ਹੈ ਉਹ ਜ਼ਿਆਦਾ ਟੱਕਰ ਦੇਣ ਦੇ ਕਾਬਿਲ ਹੈ, ਉਹਨਾਂ ਨੇ ਟਿਕਟ ਦੇਤੀ ਜੀ। PAC ਨੂੰ ਕੋਈ ਸ਼ਿਕਾਇਤ ਆ ਗਈ ਤਾਂ ਉਹਨਾਂ ਨੇ ਟਿਕਟ ਕੱਟ ਲਈ ਜੀ। ਭਗਵੰਤ ਮਾਨ ਤਾਂ ਪਾਰਟੀ ਦਾ ਵਫਾਦਾਰ ਸਿਪਾਹੀ ਹੈ, ਮੇਰੇ ਲਈ ਤਾਂ ਜਿਹਨੂੰ ਵੀ ਮਰਜ਼ੀ ਟਿਕਟ ਦੇ ਦੋ, ਮੇਰਾ ਕੰਮ ਹੈ ਜਾ ਕੇ ਪ੍ਰਚਾਰ ਕਰਨਾ ਜੀ, ਪਾਰਟੀ ਲਾਈਨ ਤਾਂ ਮੇਰੀ ਆਪਣੀ ਸਕੀ ਮਾਂ, ਮੇਰੀ ਸਕੀ ਭੈਣ ਜਾਂ ਮੇਰਾ ਸਕਾ ਭਰਾ ਵੀ ਜੇ ਖੜਾ ਹੋਵੇ ਮੇਰੀ ਪਾਰਟੀ ਦੇ ਵਿਰੁੱਧ, ਮੈਂ ਪਾਰਟੀ ਦੇ ਨਾਲ ਜਾਊਂਗਾ ਜੀ 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 ਬਿਲਕੁਲ। ਸਾਡੀ ਪਾਰਟੀ ਹਜੇ ਏਦਾਂ ਦੀ ਐਡੀ ਵੱਡੀ ਨਹੀਂ ਹੋਈ ਕਿ ਅਸੀਂ ਆਪਸ 'ਚ ਲੜੀਏ ਕਿ ਇਹਨੂੰ ਕੱਢ ਦੋ ਜੀ, ਕੱਢ ਦੋ ਜੀ। ਸੋ ਸਾਡੀ ਲੜਾਈ ਤਾਂ ਵੱਡੇ ਧਨਾਡਾਂ ਨਾਲ ਹੈ, ਇਹਨਾਂ ਦੇ ਜਿਹੜੇ ਮਾਫੀਏ ਨੇ ਉਹਨਾਂ ਨਾਲ ਹੈ। ਅਸੀਂ ਉਹ ਆਮ ਆਦਮੀ ਨੂੰ ਉਹਨਾਂ ਦੇ ਵਿਰੁੱਧ ਲੜਨ ਲਈ ਖੜਾ ਕਰ ਰਹੇ ਹਾਂ ਜੀ ਜੀ ਬਿਲਕੁਲ ਜੀ। ਤੇ ਇੱਕ ਵਧੀਆ ਗੱਲ ਹੈ ਜੀ, ਜੇ ਤੁਹਾਨੂੰ ਸ਼ਿਕਾਇਤ ਆਈ ਆ ਤੇ ਤੁਸੀਂ ਨਾਲ ਦੇ ਨਾਲ ਜਿਹੜਾ ਆ ਉਹ ਵਾਪਸ ਜਿਹੜੀ ਉਸ ਦੀ ਟਿਕਟ ਲਈ ਆ। ਇਸ ਚੀਜ਼ ਤੋਂ ਸ਼ਾਇਦ ਦੂਜੀਆਂ ਜਿਹੜੀਆਂ ਪੁਰਾਣੀ ਰਾਜਸੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਸਬਕ ਲੈਣ ਦੀ ਜ਼ਰੂਰਤ ਆ ਵੀ ਜੇ ਲੋਕ ਉਸ ਚੀਜ਼ ਦੇ ਖਿਲਾਫ ਆ, ਜੇ ਉਸ ਦੇ ਖਿਲਾਫ ਇੱਦਾਂ ਦੇ ਸਬੂਤ ਹੈਗੇ ਆ ਤਾਂ ਉਸ ਬੰਦੇ ਨੂੰ ਨਾ ਬਣਾਇਆ ਜਾਵੇ। ਤਾਂ ਹੁਣ ਤੁਸੀਂ ਜਿਹੜਾ ਜੀ ਮੈਨੂੰ ਪਤਾ ਜੀ ਤੁਸੀਂ ਅਕਾਲੀ ਦੇ ਵਿੱਚ ਵੀ ਉਹ ਸਮਾਂ ਵੀ ਆਪਣੇ ਕੋਲ ਘੱਟ ਰਹਿ ਗਿਆ ਆ, ਤੇ ਜ਼ਰੂਰ ਤੁਸੀਂ ਜਾਣ ਤੋਂ ਪਹਿਲਾਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸਮੂਹ ਸਰੋਤਿਆਂ ਨੂੰ? ਦੇਖੋ ਜੀ, ਮੈਂ ਇਹੀ ਕਹਿਣਾ ਚਾਹੁੰਦਾ, ਪਹਿਲਾਂ ਤਾਂ ਥੈਂਕਸ ਵੀ ਕਰਨਾ ਚਾਹੁੰਦਾ ਜਿਹੜੇ NRI ਫਿਕਰ ਕਰਦੇ ਨੇ। ਸ਼ਾਇਦ ਇੱਥੇ ਨਾਲੋਂ ਵੀ ਵੱਧ ਪੰਜਾਬ ਦਾ ਫਿਕਰ ਬਾਹਰਲੇ ਮੁਲਕਾਂ 'ਚ ਰਹਿਣ ਵਾਲੇ ਪੰਜਾਬੀ ਕਰਦੇ ਨੇ। ਹਰ ਰੋਜ਼ ਸਵੇਰੇ ਰੇਡੀਓ ਸੁਣਦੇ ਨੇ, ਹਰ ਉੱਠ ਕੇ ਅਖਬਾਰਾਂ ਪੜ੍ਹਦੇ ਨੇ ਕਿ ਸ਼ਾਇਦ ਵਤਨਾਂ ਵੱਲੋਂ ਕੋਈ ਠੰਡੀ ਹਵਾ ਦਾ ਬੁੱਲਾ ਆ ਜੇ ਜੀ। ਸੋ ਇੱਕ ਪੋਜ਼ਿਟਿਵ ਗੱਲ ਹੋਈ ਹੈ ਕਿ ਕੁਝ ਲੋਕਾਂ ਨੇ ਠੰਡੀ ਹਵਾ ਦੇ ਬੁੱਲੇ, 4 ਬੁੱਲੇ ਤਾਂ ਪੰਜਾਬ 'ਚੋਂ ਸੰਸਦ 'ਚ ਭੇਜੇ ਨੇ ਜੀ ਜੀ। ਤੇ ਅਸੀਂ ਲੜਾਈ ਹਜੇ ਮੁਕਾਮ ਤੇ ਨਹੀਂ ਪਹੁੰਚੀ, ਹਜੇ ਬਹੁਤ ਲੰਬੀ ਲੜਾਈ ਪਈ ਹੈ, ਤੇ ਇਹ ਕਿਸੇ ਵੀ ਹੱਦ ਤੱਕ ਜਾਣਗੇ। ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਮੇਰੇ ਬਾਰੇ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਮ ਲੋਕ ਜਿਹੜੇ ਨੇ ਉਹ ਇਕੱਠੇ ਹੁੰਦੇ ਜਾ ਰਹੇ ਨੇ, ਇਸ ਕਰਕੇ ਆਪਾਂ ਇਹਨਾਂ ਨੂੰ ਬਦਨਾਮ ਕਰੀਏ। ਆਪਦੇ ਇਹਨਾਂ ਦਾ ਚੈਨਲ ਕੇਬਲ ਮਾਫੀਆ ਇਹਨਾਂ ਦੇ ਆਪਦੇ ਨੇ ਜੀ। ਸੋ ਮੈਂ ਉਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਮੇਰੇ ਬਾਰੇ ਪ੍ਰਚਾਰ ਹੋਊਗਾ ਉਹ ਬਿਲਕੁਲ ਝੂਠਾ ਇਲਜ਼ਾਮ ਹੈ। ਔਰ ਅਕਬਰ ਨੇ ਬੀਰਬਲ ਨੂੰ ਪੁੱਛਿਆ ਸੀ ਕਿ ਬੀਰਬਲ ਸੱਚ ਤੇ ਝੂਠ 'ਚ ਕੀ ਫਰਕ ਹੁੰਦਾ ਹੈ? ਉਹ ਕਹਿੰਦਾ ਬਾਦਸ਼ਾਹ ਜਿੰਨਾ ਕੰਨਾਂ ਤੇ ਅੱਖਾਂ 'ਚ ਫਰਕ ਹੁੰਦਾ। ਉਹ ਕਹਿੰਦਾ ਕੀ ਮਤਲਬ? ਕਹਿੰਦਾ ਬਾਦਸ਼ਾਹ ਜਿਹੜਾ ਕੰਨਾਂ ਵਿੱਚ ਦੀ ਪੈਂਦਾ ਉਹ ਸਾਰਾ ਝੂਠ ਹੈ, ਜਿਹੜਾ ਅੱਖਾਂ ਵਿੱਚ ਦੀ ਦੇਖਦੇ ਆ ਉਹ ਸਾਰਾ ਸੱਚ ਹੈ। ਸੋ ਸਾਡੇ ਕੰਨਾਂ ਵਿੱਚ ਬਹੁਤ ਵੱਡੇ ਝੂਠ ਪਾਏ ਜਾ ਰਹੇ ਨੇ। ਇਹਦੇ ਬਾਰੇ ਮੈਂ 4 ਲਾਈਨਾਂ ਲਿਖੀਆਂ ਨੇ। ਧਾਰ ਪਲਵਾਰ ਦੀ ਕਿੰਨੀ ਹੈ ਤੇਜ ਲੋਕੋ, ਪਰਖ ਇਸ ਦੀ ਦੌਰਾਨੇ ਯੁੱਧ ਹੁੰਦੀ ਹੈ, ਉਹ ਫੌਜ ਕਦੇ ਨਹੀਂ ਹਾਰ ਸਕਦੀ। ਨੀਅਤ ਜਿਹਦੇ ਜਰਨੈਲ ਦੀ ਸ਼ੁੱਧ ਹੁੰਦੀ ਹੈ, ਅੱਗ ਲੱਗੀ ਕਿਸੇ ਦੇ ਘਰ ਜਾਪੇ ਲੋਹੜੀ, ਸੇਕ ਲੱਗੇ ਜਦੋਂ ਆਪਣੇ ਖੁਦ ਹੁੰਦੀ ਹੈ, ਉੱਚੇ ਅੰਬਰਾਂ 'ਚ ਉੱਡਦੇ ਬਾਜ ਉਹਨੇ ਹਵਾ ਜਿੰਨੀ ਉਹਨਾਂ ਦੇ ਵਿਰੁੱਧ ਹੁੰਦੀ ਹੈ ਜੀ ਜੀ ਜੀ। ਸੋ ਮੈਂ ਪਬਲਿਕ ਲੋਕਾਂ ਦੇ ਪਿਆਰ ਸਦਕਾ ਅਸੀਂ ਇੱਥੇ ਹਾਂ। ਭਗਵੰਤ ਮਾਨ MP ਬਣ ਕੇ ਕੋਈ ਖਾਸ ਫਰਕ ਨਹੀਂ ਪਿਆ। ਮੈਂ ਨਾ ਗਨਮੈਨ ਰੱਖਦਾ, ਨਾ ਹੀ ਮੈਂ ਕੋਈ ਲਾਲ ਬੱਤੀ ਲਾਉਣਾ ਜੀ। ਔਰ ਮੈਂ ਕੋਸ਼ਿਸ਼ ਇਹ ਕਰ ਰਿਹਾ ਕਿ ਅਸੀਂ ਕਾਰਾਂ ਜਾਂ ਸਰਕਾਰਾਂ ਬਦਲਣੀ ਆਏ, ਅਸੀਂ ਸਿਸਟਮ ਬਦਲਣਾ ਆ, ਆਮ ਲੋਕਾਂ ਦੇ ਹੱਥ 'ਚ ਸ਼ਕਤੀਆਂ ਦੇਣਾ ਹੈ ਜੀ। ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ, ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਆ ਕੇ ਜੁੜੇ, ਆਪਣੀ ਜਿਹੜੀ ਗੱਲਬਾਤ, ਆਪਣੇ ਜਿਹੜੇ ਵਿਚਾਰ ਆ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਬਹੁਤ ਸ਼ੁਕਰੀਆ ਇਸ ਗੱਲ ਦੇ ਲਈ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤਿਓ, ਇਹ ਸੀਗਾ ਜੀ ਅੱਜ ਦਾ ਸਾਡਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਵਿਸ਼ੇਸ਼ ਆਪਾਂ ਕਹਿ ਸਕਦੇ ਹਾਂ, ਜਿਸ ਦੇ ਵਿੱਚ ਆਪਾਂ ਪਹਿਲਾਂ ਬਲਤੇਜ ਪੰਨੂ ਹੁਣਾਂ ਦੇ ਨਾਲ ਗੱਲ ਕੀਤੀ, ਫਿਰ ਉਸ ਤੋਂ ਬਾਅਦ ਦੇ ਵਿੱਚ ਭਗਵੰਤ ਮਾਨ ਹੁਣਾਂ ਦੇ ਨਾਲ ਜਿਹੜੀ ਆਪਾਂ ਇਹ ਗੱਲਬਾਤ ਕੀਤੀ। ਉਹਨਾਂ ਦੇ ਜਿਹੜੇ ਸੰਸਦ ਦੇ ਵਿੱਚ ਜਿਹੜੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਸ ਦੇ ਬਾਰੇ ਉਹਨਾਂ ਨੇ ਗੱਲ ਕੀਤੀ। ਫਿਰ ਜਿਮਨੀ ਚੋਣ ਦੇ ਬਾਰੇ ਜਿਹੜੀ ਆ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਸਮੇਂ ਦੀ ਘਾਟ ਹੋਣ ਕਰਕੇ ਜਿਹੜੀ ਅਸੀਂ ਬਹੁਤੀ ਗੱਲ ਆ ਜਿਹੜੀ ਉਹਨਾਂ ਦੇ ਨਾਲ ਨਹੀਂ ਕਰ ਸਕੇ, ਕਿਉਂਕਿ ਉਹ ਆਪਣੇ ਕੈਂਪੇਨ ਦੇ ਲਈ ਅੱਗੇ ਤਲਵੰਡੀ ਸਾਬੋ ਨੂੰ ਜਾ ਰਹੇ ਸੀਗੇ। ਅੱਗੇ ਜਦ ਵੀ ਮੌਕਾ ਮਿਲਿਆ ਤਾਂ ਜ਼ਰੂਰ ਇੱਕ ਵਾਰੀ ਫੇਰ ਜਿੱਦਾਂ ਪਹਿਲੋਂ ਵੀ ਜਿਹੜੀਆਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ, ਲਾਈਨਾਂ ਜਿਹੜੀਆਂ ਜੀ ਖੋਲਾਂਗੇ ਤਾਂ ਜੋ ਤੁਸੀਂ ਲੋਕ ਵੀ ਜਿਹੜੇ ਭਗਵੰਤ ਮਾਨ ਹੋਣਾ ਤੋਂ ਜਿਹੜੇ ਆਪਣੇ ਸਵਾਲ ਸਿੱਧੇ ਆ ਉਹ ਤੁਸੀਂ ਪੁੱਛ ਸਕੋ। ਤੇ ਹੁਣ ਜਿਹੜਾ ਜੀ ਕੱਲ ਤੱਕ ਲਈ ਤੁਹਾਡਾ ਬਹੁਤ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਫੇਰ ਕੱਲ ਨੂੰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।